ਕਿ ਜਿਹੜਾ ਅਵਤਾਰ ਸਿੰਘ ਖੰਡਾ ਸੀ ਉਹ ਇੱਕ ਕਮਿਊਨਿਟੀ ਲੀਡਰ ਸੀ। ਇਹਦੇ ਬਾਵਜੂਦ ਕਿ ਬੜੇ ਸ਼ੱਕੀ ਸਰਕਮਸਟਾਂਸਿਸ ਦੇ ਵਿੱਚ ਉਹਨਾਂ ਦੀ ਡੈਥ ਹੋਈ ਸੀ, ਪਰ ਇਹ ਸਾਰੀ ਇਨਵੈਸਟੀਗੇਸ਼ਨ ਨੂੰ ਇਹਦੇ ਜਿਹੜੇ ਸਾਰੇ ਪਹਿਲੂ ਸੀ ਉਹਨਾਂ ਦੀ ਜਾਂਚ ਕਰਨ ਦੀ ਬਜਾਏ ਸਾਰੀਆਂ ਏਜੰਸੀਜ਼ ਨੇ ਉਹਨਾਂ ਸਾਰੇ ਪਹਿਲੂਆਂ ਨੂੰ ਦੱਬਿਆ। ਕੰਜ਼ਰਵੇਟਿਵ MP ਨੇ ਨੀਲ ਓਬਰਾਇਨ, ਇਹਨਾਂ ਨੇ ਇੱਕ ਲੈਟਰ ਲਿਖੀ ਆ ਜਿਹੜੇ UK ਗਵਰਨਮੈਂਟ ਦੇ ਹੋਮ ਸੈਕਟਰੀ ਨੇ ਜੇਮਸ ਕਲੈਵਰਲੇ, ਉਹਨਾਂ ਨੂੰ ਤੇ ਸਵਾਲ ਖੜੇ ਕੀਤੇ ਆ ਅਵਤਾਰ ਸਿੰਘ ਖੰਡਾ ਆਜ਼ਾਦ ਦੀ ਮੌਤ ਦੀ ਇਨਵੈਸਟੀਗੇਸ਼ਨ ਦੇ ਉੱਤੇ। ਤੁਸੀਂ ਜਿਹੜਾ ਅਵਤਾਰ ਸਿੰਘ ਖੰਡਾ ਦਾ ਪਰਿਵਾਰ ਜਾਂ ਉਹਦੇ ਨੇੜਲੇ ਦੋਸਤ ਆ, ਤੁਸੀਂ ਕਿਸੇ ਤੋਂ ਉਹਦੇ ਬਾਰੇ ਪੁੱਛ ਗਿੱਛ ਨਹੀਂ ਕੀਤੀ। ਤੁਸੀਂ ਇਹ ਨਹੀਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿੱਥੇ ਉਹ ਕੰਮ ਕਰਦਾ ਸੀ, ਜਿਨ੍ਹਾਂ ਦੇ ਨਾਲ ਕੰਮ ਕਰਦਾ ਸੀ, ਕਿ ਅਵਤਾਰ ਸਿੰਘ ਖੰਡਾ ਦੀ ਜਿਹੜੀ ਸਡਨ ਡੈਥ ਹੋਈ ਆ ਉਹ ਤੋਂ ਪਹਿਲਾਂ ਉਹਦੀ ਸਿਹਤ ਕਿਵੇਂ ਦੀ ਸੀ, ਕੀ ਉਹਦੀ ਜ਼ਿੰਦਗੀ 'ਚ ਚੱਲ ਰਿਹਾ ਸੀ। ਨਾ ਤੁਸੀਂ ਜਿੱਥੇ ਉਹ ਰਹਿੰਦਾ ਸੀ ਉਹ ਥਾਂ ਵਿਜ਼ਿਟ ਕੀਤੀ ਆ। ਜਿਹੜੇ ਉਹਨੂੰ ਧਮਕੀਆਂ ਮਿਲ ਰਹੀਆਂ ਸੀ, ਜਿਹੜਾ ਪੋਲੀਟੀਕਲ ਐਕਟਿਵਿਜ਼ਮ ਸੀ ਉਹਦੇ ਨਾਲ ਰਿਲੇਟਡ ਇੰਡੀਅਨ ਏਜੰਟਸ ਵੱਲੋਂ, ਤੁਸੀਂ ਉਹਨਾਂ ਨੂੰ ਇਨਵੈਸਟੀਗੇਟ ਨਹੀਂ ਕੀਤਾ, ਤੁਸੀਂ ਉਹਨਾਂ ਬਾਰੇ ਪਤਾ ਨਹੀਂ ਕੀਤਾ। ਵੀ ਇੱਥੋਂ ਤੱਕ ਵੀ ਤੁਸੀਂ ਇੱਕ ਕੇਸ ਨੰਬਰ ਵੀ ਜਿਹੜਾ ਉਸ ਇਨਵੈਸਟੀਗੇਸ਼ਨ ਦਾ ਉਹ ਜਾਰੀ ਨਹੀਂ ਕੀਤਾ, ਤਾਂ ਤੁਸੀਂ ਇਨਵੈਸਟੀਗੇਸ਼ਨ ਕੀ ਕੀਤੀ ਆ। ਜਿਹੜੀ ਉੱਥੋਂ ਦੀ ਸਿਆਸੀ ਜਮਾਤ ਆ ਹੁਣ ਉਹਦੇ ਵਿੱਚ ਹਿਲਜੁਲ ਨਜ਼ਰ ਆ ਰਹੀ ਆ ਕਿ ਉਹਨਾਂ ਤੱਕ ਹੁਣ ਸ਼ਾਇਦ ਉਹ ਗੱਲ ਸਮਝਣ ਲੱਗੇ ਆ ਕਿ ਇੰਡੀਅਨ ਜਿਹੜੀ ਗਵਰਨਮੈਂਟ ਆ, ਜਿਵੇਂ ਉਹਨੇ ਕੈਨੇਡਾ ਤੇ USA ਦੇ ਵਿੱਚ ਸਿੱਖ ਐਕਟਿਵਿਸਟ ਨੂੰ ਟਾਰਗੇਟ ਕੀਤਾ ਹੈ, ਵੀ ਉਸੇ ਤਰ੍ਹਾਂ ਦਾ ਜਿਹੜਾ ਕੰਮ ਆ ਇਹ ਅਵਤਾਰ ਸਿੰਘ ਖੰਡਾ ਦੀ ਜਿਹੜੀ ਡੈਥ ਆ ਉਹਦੇ ਵਿੱਚ ਉਹਨਾਂ ਨੂੰ ਨਜ਼ਰ ਆਉਣ ਲੱਗ ਗਿਆ ਆ। ਜਿਹੜੀ ਸਿੱਖ ਆਰਗੇਨਾਈਜੇਸ਼ਨਸ ਦੀ ਇਨਵੈਸਟੀਗੇਸ਼ਨ ਆ, ਉਹਨਾਂ ਨੇ ਅਵਤਾਰ ਸਿੰਘ ਖੰਡਾ ਨੂੰ ਸ਼ਹੀਦ ਐਲਾਨ ਕੀਤਾ ਆ ਤੇ ਉਹ ਸਾਰੀ ਇਨਵੈਸਟੀਗੇਸ਼ਨ ਦੇ ਵਿੱਚੋਂ ਉਹ ਸਿੱਖ ਆਰਗੇਨਾਈਜੇਸ਼ਨਸ ਦੇ ਮੰਨ ਚੁੱਕੀਆਂ ਨੇ ਕਿ ਅਵਤਾਰ ਸਿੰਘ ਖੰਡਾ ਦੀ ਜਿਹੜੀ ਮੌਤ ਆ ਉਹ ਇੰਡੀਅਨ ਏਜੰਸੀਜ਼ ਨੇ, ਇੰਡੀਅਨ ਏਜੰਟਸ ਨੇ ਕੀਤੀ ਆ। ਕਿਸੇ ਤਰੀਕੇ ਦਾ ਜਿਹੜਾ ਪੋਇਜ਼ਨ ਯੂਜ਼ ਕਰਕੇ ਜਿਹੜਾ ਉਹ ਕਤਲ ਕੀਤਾ ਗਿਆ ਆ। ਇੰਨਾ ਐਕਟਿਵ ਨੌਜਵਾਨ ਹੋਵੇ ਤੇ ਉਹਦੀ ਇਲਨੈਸ ਬਾਰੇ, ਉਹਦੀ ਬਿਮਾਰੀ ਬਾਰੇ ਉਹਦੇ ਨੇੜਲੇ ਕਿਸੇ ਕਰੀਬੀ ਦੋਸਤਾਂ ਨੂੰ ਵੀ ਨਾ ਪਤਾ ਹੋਵੇ ਜਾਂ ਸੰਘਰਸ਼ ਦੇ ਸਾਥੀਆਂ ਨੂੰ ਵੀ ਨਾ ਪਤਾ ਹੋਵੇ। ਤੇ ਜਿਹੜੀ ਪੰਥ ਨੂੰ ਵੀ ਜਿਹੜੀ ਗੱਲ ਆ ਉਹ ਇੰਡੀਅਨ ਮੀਡੀਆ ਤੋਂ ਮਤਲਬ ਪਤਾ ਲੱਗੀ, ਵੀ ਜਿਹਦੇ ਵਿੱਚ ਪਹਿਲੀ ਖਬਰ ਵੀ ਇਹ ਪਬਲਿਸ਼ ਹੋਈ ਵੀ ਅਵਤਾਰ ਸਿੰਘ ਖੰਡਾ ਨੂੰ ਜਿਹੜਾ ਆ ਪੋਇਜ਼ਨ ਦਿੱਤਾ ਗਿਆ। ਜਿਵੇਂ ਉਹ ਨੈਰੇਟਿਵ ਇੱਕ ਵਾਰ ਐਸਟੈਬਲਿਸ਼ ਕਰਤਾ ਸੀ ਉੱਥੋਂ ਦੀਆਂ ਇਨਵੈਸਟੀਗੇਸ਼ਨ ਏਜੰਸੀਜ਼ ਨੇ ਤੇ ਇੰਡੀਅਨ ਮੀਡੀਆ ਆਊਟਲੈਟਸ ਨੇ ਕਿ ਅਵਤਾਰ ਸਿੰਘ ਖੰਡਾ ਦੀ ਜਿਹੜੀ ਮੌਤ ਆ ਉਹ ਮਤਲਬ ਇੱਕ ਆਮ ਮੌਤ ਵਾਂਗ ਪੇਸ਼ ਕਰਕੇ ਤੇ ਉਹ ਮਸਲਾ ਸਾਨੂੰ ਲੱਗ ਰਿਹਾ ਸੀ ਕਿ ਦਬਿਆ ਰਹਿ ਗਿਆ। ਪਰ ਉਹ ਹੁਣ ਜਿਵੇਂ ਕਹਿੰਦੇ ਹੁੰਦੇ ਆ ਵੀ ਸਵਾਹ ਦੇ ਵਿੱਚ ਜਿਹੜੀ ਧੁੱਖ ਦੀ ਅੱਗ ਹੁੰਦੀ ਆ ਉਹ ਇੱਕ ਨਾ ਇੱਕ ਦਿਨ ਫਿਰ ਪ੍ਰਚੰਡ ਹੋ ਜਾਂਦੀ ਆ ਜੇ ਉਹਨੂੰ ਕਿਤੇ ਮੜੀ ਜੀ ਕੋਈ ਹਵਾ ਮਿਲੇ। ਇਹ ਮਸਲਾ ਇਕੱਲੇ ਇੱਕ ਸਿੱਖ ਐਕਟਿਵਿਸਟ ਨੂੰ ਮਾਰਨ ਦਾ ਮਸਲਾ ਨਹੀਂ, ਇਹ ਮਸਲਾ UK ਦੀ ਸਵਰੈਨਿਟੀ ਦਾ ਮਸਲਾ ਆ, ਉਹਦੀ ਸਵਰੈਨਿਟੀ ਤੇ ਅਟੈਕ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ 'ਚੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ 'ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਰਜ਼, ਅੱਜ ਵੀ ਮੈਂ ਤੇ ਸੁਖਵਿੰਦਰ ਸਿੰਘ ਸਾਡੇ ਜਿਹੜੇ ਕੋਰਸਪੋਂਡੈਂਟ ਨੇ ਟੋਰਾਂਟੋ ਤੋਂ, ਅਸੀਂ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭਨਾਂ ਦੇ ਨਾਲ ਅੱਜ ਦੀਆਂ ਜਿਹੜੀਆਂ ਅਹਿਮ ਖਬਰਾਂ ਨੇ ਉਹਨਾਂ ਦੇ ਉੱਤੇ ਸਾਂਝ ਪਾਵਾਂਗੇ। ਅੱਜ ਅਸੀਂ 3 ਜਨਵਰੀ 2024 ਦੇ ਦਿਨ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਆਓ ਸੁਖਵਿੰਦਰ ਸਿੰਘ ਹੋਰਾਂ ਦੇ ਨਾਲ ਰਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ। ਸੁਖਵਿੰਦਰ ਸਿੰਘ ਜੀ, ਸਵਾਗਤ ਹੈ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਵਿੰਦਰ ਸਿੰਘ ਜੀ, ਸ਼ੁਰੂਆਤ ਕਰੀਏ। ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ, ਮਤਲਬ 3 ਜਨਵਰੀ ਦਾ ਦਿਨ ਹੈ ਤੇ ਇਸ ਵਕਤ ਜਿੱਥੇ ਪੰਥਕ ਮਸਲਿਆਂ ਦੇ ਉੱਤੇ ਸਾਡੀ ਨਜ਼ਰ ਹੁੰਦੀ ਹੈ ਜਾਂ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਡਿਸਕਸ ਕਰਦੇ ਹਾਂ, ਹਾਲਾਂਕਿ ਅਸੀਂ ਪਹਿਲਾਂ ਵੀ UK ਦੇ ਵਿੱਚ ਜਦੋਂ ਅਸੀਂ ਅਵਤਾਰ ਸਿੰਘ ਖੰਡਾ ਦੀ ਅਸੈਸੀਨੇਸ਼ਨ ਦੀ ਗੱਲ ਕਰਦੇ ਹਾਂ ਉਹਦੇ 'ਤੇ ਜਿਹੜਾ UK ਦੀ ਸਪੈਸ਼ਲੀ ਜਿਹੜੀ ਮਿਡਲੈਂਡ ਪੁਲਿਸ ਹੈਗੀ ਆ ਉਹਨਾਂ ਦਾ ਰਵੱਈਆ ਰਿਹਾ ਜਿਸ ਕਿਸਮ ਦਾ, ਉਹਦੀ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ। ਤੇ ਜਿਹੜੀ ਲੇਟੈਸਟ ਸਟੋਰੀ ਦ ਗਾਰਡੀਅਨ ਨੇ ਇਨਵੈਸਟੀਗੇਟ ਕੀਤਾ ਸੀ ਕਿ ਵੈਸਟ ਮਿਡਲੈਂਡਸ ਪੁਲਿਸ ਨੇ ਪ੍ਰੋਪਰਲੀ ਇਨਵੈਸਟੀਗੇਟ ਨਹੀਂ ਸੀ ਕੀਤਾ। ਪਹਿਲਾਂ ਉਹਨਾਂ ਨੇ ਦਾਅਵਾ ਜ਼ਰੂਰ ਕੀਤਾ ਕਿ ਅਸੀਂ ਇਨਵੈਸਟੀਗੇਸ਼ਨ ਕੀਤੀ ਹੈ, ਪਰ ਜਦੋਂ ਮੁੜ ਕੇ ਦ ਗਾਰਡੀਅਨ ਵੱਲੋਂ ਉਹਦੇ 'ਤੇ
ਪ੍ਰੈਸ਼ਰਾਈਜ਼ ਕੀਤਾ ਗਿਆ ਤੇ ਗੱਲ ਇਹ ਨਿਕਲ ਕੇ ਸਾਹਮਣੇ ਆਈ ਕਿ ਉਹਨਾਂ ਨੇ ਢੰਗ ਨਾਲ ਇਨਵੈਸਟੀਗੇਸ਼ਨ ਨਹੀਂ ਕੀਤੀ ਹੈਗੀ। ਸੋ ਅੱਜ ਜਿਹੜੀ ਸਾਡੇ ਦਰਸ਼ਕਾਂ ਦੇ ਨਾਲ ਅਸੀਂ ਵਿਚਾਰ ਚਰਚਾ ਦੇ ਰਾਹੀਂ ਇਹ ਗੱਲ ਸਾਂਝੀ ਕਰਨ ਜਾ ਰਹੇ ਹਾਂ। ਇੱਕ ਅਹਿਮ ਖਬਰ ਯੂਕੇ ਦੇ ਵਿੱਚੋਂ ਆਈ ਹੈ। ਉੱਥੋਂ ਦੇ ਇੱਕ ਪੁਰਾਣੇ ਜਿਹੜੇ ਸਿਆਸਤਦਾਨ ਹੈਗੇ ਆ, ਪੋਲੀਟੀਸ਼ੀਅਨ, ਜਿਹੜੇ ਕਿ ਮਿਨਿਸਟਰ ਵੀ ਰਹੇ ਆ, MP ਨੇ, ਹਾਰਬੋਰੋ ਤੋਂ ਨੀਲ ਓਬਰਾਇਨ, ਉਹਨਾਂ ਵੱਲੋਂ ਚਿੱਠੀ ਲਿਖੀ ਗਈ ਹੈ ਤੇ ਉਹਨਾਂ ਨੇ ਇਹ ਗੱਲ ਸਿੱਧੇ ਤੌਰ ਦੇ ਉੱਤੇ ਕਹੀ ਹੈ, ਮੰਗ ਕੀਤੀ ਹੈ ਕਿ ਆਪਣਾ ਕੰਸਰਨ ਜ਼ਾਹਰ ਕੀਤਾ ਆ ਅਵਤਾਰ ਸਿੰਘ ਖੰਡਾ ਦੀ ਅਸੈਸੀਨੇਸ਼ਨ ਨੂੰ ਲੈ ਕੇ ਤੇ ਉਹਦੇ ਜਿਹੜੇ ਨਾਲ ਸਾਰੇ ਸਰਕਮਸਟੈਂਸਿਸ ਨੇ ਉਹ ਨੇ। ਇੱਥੇ ਇੱਕ ਅਹਿਮ ਪਹਿਲੂ ਇਹ ਆ, ਮੈਂ ਸਾਡੇ ਦਰਸ਼ਕਾਂ ਨੂੰ ਇਹ ਵੀ ਦੱਸ ਦਿਆਂ ਵੀ ਇਸ ਸਾਰੇ ਕੇਸ ਦੇ ਵਿੱਚ ਜਿੱਥੇ ਅਸੀਂ ਵਿਚਾਰ ਚਰਚਾ ਕਰ ਰਹੇ ਹਾਂ, ਇਹ ਪਹਿਲੀ ਵਾਰ ਹੋਇਆ ਵੀ ਕਿਸੇ ਅਹਿਮ ਪੋਲੀਟੀਸ਼ੀਅਨ ਵੱਲੋਂ, MP ਵੱਲੋਂ, ਜਿਹੜਾ ਕਿ ਪਹਿਲਾਂ ਮੰਤਰੀ ਵੀ ਰਿਹਾ ਆ ਬਰਤਾਨੀਆ ਦੇ ਵਿੱਚ, ਉਹਨਾਂ ਵੱਲੋਂ ਇਸ ਕਿਸਮ ਦੀ ਇੰਟਰਵੈਂਸ਼ਨ ਕੀਤੀ ਜਾਣੀ ਤੇ ਉਹਨਾਂ ਵੱਲੋਂ ਇਸ ਕਿਸਮ ਦੀ ਚਿੱਠੀ ਲਿਖੀ ਜਾਣੀ ਜਿਹਦੇ ਵਿੱਚ ਉਹਨਾਂ ਨੇ ਇਹ ਆਪਣੇ ਕੰਸਰਨ ਨੇ ਉਹ ਜ਼ਾਹਰ ਕੀਤੇ ਆ, ਜਿਹਨੂੰ ਅਸੀਂ ਡਿਸਕਸ ਕਰਾਂਗੇ ਇਸ ਸੈਗਮੈਂਟ ਦੇ ਵਿੱਚ। ਪਰ ਨਾਲ ਹੀ ਨਾਲ ਇਹ ਦੇਖਣਾ ਇੱਥੇ ਬਣਦਾ ਵੀ ਇਹਦੇ ਨਾਲ ਇੱਕ ਪ੍ਰੈਸ਼ਰ UK ਦੀ ਰਿਸ਼ੀ ਸੁਨਕ ਦੀ ਸਰਕਾਰ ਦੇ ਉੱਤੇ ਵੀ ਬਣਦਾ ਤੇ ਨਾਲ ਹੀ ਨਾਲ ਜਦੋਂ ਓਵਰਆਲ ਅਸੀਂ ਇਸ਼ੂ ਦੀ ਗੱਲ ਕਰਦੇ ਹਾਂ ਉਹਦੇ ਤੇ ਵੀ ਫੋਕਸ ਹੁੰਦਾ ਕਿ ਭਾਈ ਉੱਥੇ ਦੇ ਜਿਹੜੇ ਪੋਲੀਟੀਸ਼ੀਅਨਸ ਨੇ ਇਸ ਵਕਤ ਉਹ ਵੀ ਇਹ ਗੱਲ ਸਮਝ ਰਹੇ ਆ ਵੀ ਇਸ ਕੇਸ ਦੇ ਮੁਤਲਕ ਦਾਲ ਜਿਹੜੀ ਹੈ ਉਹ ਦਾਲ ਦੇ ਵਿੱਚ ਕਾਲਾ ਨਹੀਂ, ਪੂਰੀ ਦੀ ਪੂਰੀ ਦਾਲ ਹੀ ਕਿਤੇ ਨਾ ਕਿਤੇ ਕਾਲੀ ਜਾਪਦੀ ਨਜ਼ਰ ਆਉਂਦੀ ਹੈ। ਹਾਂਜੀ ਸੁਖਵਿੰਦਰ ਸਿੰਘ ਜੀ, ਦੇਖੀਏ ਪਹਿਲਾਂ ਥੋੜ੍ਹਾ ਜਿਹਾ ਜੋ ਇਹਨਾਂ ਨੇ ਲਿਖੀ ਹੈ ਚਿੱਠੀ ਹੋਮ ਸੈਕਟਰੀ ਨੂੰ ਤੇ ਉਹਦੇ ਤੇ ਥੋੜ੍ਹਾ ਜਿਹਾ ਦੇਖੀਏ ਵੀ ਇਹਨਾਂ ਨੇ ਐਗਜ਼ੈਕਟਲੀ ਕਿਹੜੇ ਨੁਕਤੇ ਚੁੱਕੇ ਆ। ਬਿਲਕੁਲ ਅਮਰਵੀਰ ਸਿੰਘ ਜੀ, ਜਿਹੜੀ ਅੱਜ ਦੀ ਇਹ ਗਾਰਡੀਅਨ ਦੀ ਨਿਊਜ਼ ਆ ਤੇ ਜਿਹਦੇ ਵਿੱਚ ਸਾਹਮਣੇ ਆਇਆ ਕਿ ਕੰਜ਼ਰਵੇਟਿਵ ਪਾਰਟੀ ਜਿਹੜੀ ਕਿ ਇਸ ਟਾਈਮ ਰੂਲਿੰਗ ਪਾਰਟੀ ਆ UK ਦੇ ਵਿੱਚ, ਤੇ ਉਹਨਾਂ ਦੇ MP ਨੇ, ਇਹ ਬੜੇ ਸੀਨੀਅਰ ਲੀਡਰ ਨੇ ਕੰਜ਼ਰਵੇਟਿਵ ਪਾਰਟੀ ਦੇ, ਨੀਲ ਓਬਰਾਇਨ, ਜਿਨ੍ਹਾਂ ਨੇ ਚਿੱਠੀ ਲਿਖ ਕੇ ਜਿਹੜੇ ਕੰਸਰਨ ਪਿਛਲੇ ਦਿਨਾਂ ਦੇ ਦੌਰਾਨ ਜਿਹੜੀ ਸਿੱਖ ਔਰਗਨਾਈਜੇਸ਼ਨਸ ਦੀ ਇਨਵੈਸਟੀਗੇਸ਼ਨ ਸੀ ਇਸ ਸਾਰੇ ਮਾਮਲੇ ਨੂੰ ਲੈ ਕੇ, ਤੇ ਜਿਹੜੀ ਗਾਰਡੀਅਨ ਦੀ ਜਰਨਲਿਸਟਿਕ ਇਨਵੈਸਟੀਗੇਸ਼ਨ ਸੀ ਅਵਤਾਰ ਸਿੰਘ ਖੰਡਾ ਦੀ ਡੈਥ ਨੂੰ ਲੈ ਕੇ, ਉਹਦੇ ਵਿੱਚ ਜੋ ਗੱਲਾਂ ਸਾਹਮਣੇ ਆਈਆਂ ਸੀ ਕਿ ਜਿਹੜੀ ਵੈਸਟ ਮਿਡਲੈਂਡ ਪੁਲਿਸ ਹੈ ਜਾਂ ਫਿਰ UK ਦਾ ਜਿਹੜਾ ਇਨਵੈਸਟੀਗੇਟਿੰਗ ਏਜੰਸੀਜ਼ ਨੇ ਜਿਹੜੀਆਂ, ਉਹਨਾਂ ਵੱਲੋਂ ਇਸ ਡੈਥ ਦਾ ਇੱਕ ਕਮਿਊਨਿਟੀ ਦੇ ਲਈ ਸੀਰੀਅਸ ਕੰਸਰਨ ਹੋਣ ਦੇ ਬਾਵਜੂਦ ਕਿ ਜਿਹੜਾ ਅਵਤਾਰ ਸਿੰਘ ਖੰਡਾ ਸੀ ਉਹ ਇੱਕ ਕਮਿਊਨਿਟੀ ਲੀਡਰ ਸੀ, ਇਹਦੇ ਬਾਵਜੂਦ ਕਿ ਬੜੇ ਸ਼ੱਕੀ ਸਰਕਮਸਟੈਂਸਿਸ ਦੇ ਵਿੱਚ ਉਹਨਾਂ ਦੀ ਡੈਥ ਹੋਈ ਸੀ। ਪਰ ਇਹ ਸਾਰੀ ਇਨਵੈਸਟੀਗੇਸ਼ਨ ਨੂੰ, ਇਹਦੇ ਜਿਹੜੇ ਸਾਰੇ ਪਹਿਲੂ ਸੀ ਉਹਨਾਂ ਦੀ ਜਾਂਚ ਕਰਨ ਦੀ ਬਜਾਏ ਸਾਰੀਆਂ ਏਜੰਸੀਜ਼ ਨੇ ਉਹ ਉਹਨਾਂ ਸਾਰੇ ਪਹਿਲੂਆਂ ਨੂੰ ਦੱਬਿਆ ਤੇ ਪ੍ਰੋਪਰ ਤਰੀਕੇ ਦੇ ਨਾਲ, ਇੱਦਾਂ ਕਿਸੇ ਆਮ ਘਟਨਾ ਦੀ ਇਨਵੈਸਟੀਗੇਸ਼ਨ ਵੀ ਹੋਣੀ ਹੁੰਦੀ ਆ ਉਸ ਤਰੀਕੇ ਦੀ ਇਨਵੈਸਟੀਗੇਸ਼ਨ ਵੀ ਇਸ ਕੇਸ 'ਚ ਨਹੀਂ ਕੀਤੀ ਗਈ। ਤੇ ਉਹੀ ਜਿਹੜੇ ਕੰਸਰਨ ਨੇ ਜਿਹੜੇ ਉਹ ਸਾਰੀ ਸਿੱਖ ਆਰਗੇਨਾਈਜੇਸ਼ਨਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਏ ਸੀ, ਤਾਂ ਉਹਨਾਂ ਸਾਰੇ ਕੰਸਰਨਸ ਨੂੰ ਹੁਣ ਜਿਹੜੇ ਇਹ MP ਨੇ, ਕੰਜ਼ਰਵੇਟਿਵ MP ਨੇ ਨੀਲ ਓਬਰਾਇਨ, ਇਹਨਾਂ ਨੇ ਇੱਕ ਲੈਟਰ ਲਿਖੀ ਆ ਜਿਹੜੇ UK ਗਵਰਨਮੈਂਟ ਦੇ ਹੋਮ ਸੈਕਟਰੀ ਨੇ ਜੇਮਸ ਕਲੈਵਰਲੇ, ਉਹਨਾਂ ਨੂੰ ਤੇ ਸਵਾਲ ਖੜੇ ਕੀਤੇ ਆ ਅਵਤਾਰ ਸਿੰਘ ਖੰਡਾ ਆਜ਼ਾਦ ਦੀ ਮੌਤ ਦੀ ਇਨਵੈਸਟੀਗੇਸ਼ਨ ਦੇ ਉੱਤੇ। ਤੇ ਉਹਨਾਂ ਨੇ ਲਗਭਗ ਉਹ ਸਾਰੀਆਂ ਗੱਲਾਂ ਜਿਹੜੀਆਂ ਗਾਰਡੀਅਨ ਦੀ ਉਹ ਇਨਵੈਸਟੀਗੇਟਿਵ ਰਿਪੋਰਟ ਸੀ ਅਵਤਾਰ ਸਿੰਘ ਹੋਰਾਂ ਦੀ ਡੈਥ ਬਾਰੇ ਤੇ ਜੋ ਸਿੱਖ ਆਰਗੇਨਾਈਜੇਸ਼ਨਸ ਦੀ ਇਨਵੈਸਟੀਗੇਸ਼ਨ 'ਚ ਸਾਹਮਣੇ ਆਇਆ ਸੀ, ਉਹਨੂੰ ਹੀ ਉਹਨਾਂ ਨੇ ਐਕਸਪ੍ਰੈਸ ਕੀਤਾ ਇਸ ਲੈਟਰ ਦੇ ਵਿੱਚ। ਤੇ ਉਹਦੇ ਬਾਰੇ ਗਾਰਡੀਅਨ ਦੀ ਨਿਊਜ਼ ਜਿਹੜੀ ਆ, ਜਿੰਨਾ ਉਹਨਾਂ ਨੇ ਲੈਟਰ ਦਾ ਜ਼ਿਕਰ ਕੀਤਾ ਹੈ ਆਪਣੀ ਨਿਊਜ਼ ਦੇ ਵਿੱਚ, ਉਹ ਲਿਖਦੇ ਆ ਕਿ ਉਹ ਜਿਹੜੇ ਓਬਰਾਇਨ ਨੇ ਉਹਨਾਂ ਲੈਟਰ 'ਚ ਲਿਖਿਆ ਆ, I have been extremely concerned by ongoing reports in the press about the death of Avtar Singh Khanda. West Midlands Police seem to have originally said that his death at age 35 was investigated. However, I understand his family are concerned that police did not take statements from friends or family, did not speak to his employers or work colleagues, did not retrace his steps on the days before his sudden illness, did not visit his residence, did not study threats made against him, did not issue a case number which would indicate the matter had been investigated. He added, if this is correct, is it possible to find out from West Midlands Police what their investigation consisted of, if not the actions above? ਤੇ ਉਹਨਾਂ ਨੇ ਕਿਹਾ ਵੀ ਜੇ ਇਨਵੈਸਟੀਗੇਸ਼ਨ ਦੇ ਵਿੱਚ
ਤੁਸੀਂ ਜਿਹੜਾ ਅਵਤਾਰ ਸਿੰਘ ਖੰਡਾ ਦਾ ਪਰਿਵਾਰ ਜਾਂ ਉਹਦੇ ਨੇੜਲੇ ਦੋਸਤ ਆ, ਤੁਸੀਂ ਕਿਸੇ ਤੋਂ ਉਹਦੇ ਬਾਰੇ ਪੁੱਛ-ਗਿੱਛ ਨਹੀਂ ਕੀਤੀ। ਤੁਸੀਂ ਇਹ ਨਹੀਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿੱਥੇ ਉਹ ਕੰਮ ਕਰਦਾ ਸੀ, ਜਿਨ੍ਹਾਂ ਦੇ ਨਾਲ ਕੰਮ ਕਰਦਾ ਸੀ, ਕਿ ਅਵਤਾਰ ਸਿੰਘ ਖੰਡਾ ਦੀ ਜਿਹੜੀ ਸਡਨ ਡੈਥ ਹੋਈ ਆ, ਉਹ ਤੋਂ ਪਹਿਲਾਂ ਉਹਦੀ ਸਿਹਤ ਕਿਵੇਂ ਦੀ ਸੀ, ਕੀ ਉਹਦੀ ਜ਼ਿੰਦਗੀ 'ਚ ਚੱਲ ਰਿਹਾ ਸੀ। ਨਾ ਤੁਸੀਂ ਜਿੱਥੇ ਉਹ ਰਹਿੰਦਾ ਸੀ ਉਹ ਥਾਂ ਵਿਜ਼ਿਟ ਕੀਤੀ ਆ, ਨਾ ਤੁਸੀਂ ਜਿਹੜੇ ਉਹਨੂੰ ਧਮਕੀਆਂ ਮਿਲ ਰਹੀਆਂ ਸੀ, ਜਿਹੜਾ ਪੋਲੀਟੀਕਲ ਐਕਟਿਵਿਜ਼ਮ ਸੀ ਉਹਦੇ ਨਾਲ ਰਿਲੇਟਡ ਇੰਡੀਅਨ ਏਜੰਟਸ ਵੱਲੋਂ, ਤੁਸੀਂ ਉਹਨਾਂ ਨੂੰ ਇਨਵੈਸਟੀਗੇਟ ਨਹੀਂ ਕੀਤਾ, ਤੁਸੀਂ ਉਹਨਾਂ ਬਾਰੇ ਪਤਾ ਨਹੀਂ ਕੀਤਾ। ਵੀ ਇੱਥੋਂ ਤੱਕ ਵੀ ਤੁਸੀਂ ਇੱਕ ਕੇਸ ਨੰਬਰ ਵੀ ਜਿਹੜਾ ਉਸ ਇਨਵੈਸਟੀਗੇਸ਼ਨ ਦਾ ਉਹ ਜਾਰੀ ਨਹੀਂ ਕੀਤਾ, ਤਾਂ ਤੁਸੀਂ ਇਨਵੈਸਟੀਗੇਸ਼ਨ ਕੀ ਕੀਤੀ ਆ ਜੀ। ਮਤਲਬ ਜਿਹੜੀ ਗੱਲ ਸਿੱਖ ਆਰਗੇਨਾਈਜੇਸ਼ਨਸ ਨੇ ਪਿਛਲੇ ਜਦੋਂ ਤੋਂ ਅਵਤਾਰ ਸਿੰਘ ਖੰਡਾ ਦੀ ਡੈਥ ਹੋਈ ਸੀ, ਉਹ ਤੋਂ ਬਾਅਦ ਜਿਹੜਾ ਲਗਾਤਾਰ ਕੰਮ ਉੱਥੇ ਚੱਲ ਰਿਹਾ ਸੀ, ਤਾਂ ਹੁਣ ਇਹ ਦੇਖਣ ਵਾਲੀ ਗੱਲ ਆ ਕਿ ਉਹ ਜਿਹੜੀ ਯੂਕੇ ਦੀ ਪਾਰਲੀਮੈਂਟ ਆ ਜਾਂ ਜਿਹੜੇ ਯੂਕੇ ਦੇ ਪਾਰਲੀਮੈਂਟੇਰੀਅਨਸ ਆ, ਹੁਣ ਉਹ ਵੀ ਉਸ ਮਸਲੇ ਤੇ ਬੋਲਣ ਲੱਗ ਪਏ ਆ। ਤਾਂ ਇਹ ਜਿਹੜੀ ਇੱਕ ਵੱਡੀ ਅਸੀਂ ਕਹਿ ਸਕਦੇ ਹਾਂ ਕਿ ਨਵੀਂ ਇੱਕ ਚੇਂਜ ਆ ਜਿਹੜੀ ਇਹ ਸਾਰੀ ਅਵਤਾਰ ਸਿੰਘ ਖੰਡਾ ਦਾ ਮਾਮਲਾ ਸੀ, ਜਿਹੜਾ ਕਿ ਲੱਗ ਰਿਹਾ ਸੀ ਕਿ ਬਿਲਕੁਲ ਅਸੀਂ ਇੱਕ ਦਿਨ ਪਹਿਲਾਂ ਵੀ ਡਿਸਕਸ ਕਰਕੇ ਹਟੇ ਆ ਕਿ ਯੂਕੇ ਦੇ ਵਿੱਚ ਜਿਹੜਾ ਇੰਡੀਅਨ ਇਨਫਲੂਐਂਸ ਆ ਉਹ ਇੰਨਾ ਕਿ ਜ਼ਿਆਦਾ ਨਜ਼ਰ ਆ ਰਿਹਾ ਕਿ ਕਿਵੇਂ ਜਿਹੜਾ ਸਿੱਖ ਯੂਥ ਯੂਕੇ ਦਾ ਇੱਕ ਐਕਟਿਵਿਸਟ ਸੀ, ਉਹਨੂੰ ਪਲੇਨ ਤੋਂ ਲਾ ਕੇ ਤੇ ਟੈਰਰਿਜ਼ਮ ਦੇ ਚਾਰਜਿਸ ਦੇ ਥੱਲੇ ਉਹਨੂੰ ਡਿਟੇਨ ਕੀਤਾ ਗਿਆ ਤੇ ਫਿਰ ਉਹਦੀ ਇਨਵੈਸਟੀਗੇਸ਼ਨ ਕੀਤੀ ਗਈ, ਉਹਦੇ ਮੋਬਾਈਲ ਫੋਨ, ਉਹਦੇ ਇਲੈਕਟ੍ਰੋਨਿਕ ਡਿਵਾਈਸਿਸ ਨੂੰ ਆਪਣੇ ਕਬਜ਼ੇ 'ਚ ਲਿਆ ਗਿਆ ਤੇ ਉਹਨਾਂ ਸਾਰਿਆਂ ਦੀ ਜਾਂਚ ਕੀਤੀ ਗਈ। ਤੇ ਉਹ ਸਾਰੀਆਂ ਗੱਲਾਂ ਅਸੀਂ ਇੱਕ ਦਿਨ ਪਹਿਲਾਂ ਹੀ ਡਿਸਕਸ ਕਰ ਚੁੱਕੇ ਹਾਂ ਕਿ ਕਿਵੇਂ ਇੰਡੀਅਨ ਜਿਹੜੀਆਂ ਏਜੰਸੀਜ਼ ਨੇ ਉਹ ਯੂਕੇ ਦੀਆਂ ਏਜੰਸੀਜ਼ ਨੂੰ ਯੂਜ਼ ਕਰ ਰਹੀਆਂ ਆ। ਤਾਂ ਪਰ ਜਿਹੜੀ ਉੱਥੋਂ ਦੀ ਸਿਆਸੀ ਜਮਾਤ ਆ, ਹੁਣ ਉਹਦੇ ਵਿੱਚ ਹਿਲਜੁਲ ਨਜ਼ਰ ਆ ਰਹੀ ਆ ਕਿ ਉਹਨਾਂ ਤੱਕ ਹੁਣ ਸ਼ਾਇਦ ਉਹ ਗੱਲ ਸਮਝਣ ਲੱਗੇ ਆ ਕਿ ਇੰਡੀਅਨ ਜਿਹੜੀ ਗਵਰਨਮੈਂਟ ਆ, ਜਿਵੇਂ ਉਹਨੇ ਕੈਨੇਡਾ ਤੇ USA ਦੇ ਵਿੱਚ ਸਿੱਖ ਐਕਟਿਵਿਸਟ ਨੂੰ ਟਾਰਗੇਟ ਕੀਤਾ ਆ, ਵੀ ਉਸੇ ਤਰ੍ਹਾਂ ਦਾ ਜਿਹੜਾ ਕੰਮ ਆ ਇਹ ਅਵਤਾਰ ਸਿੰਘ ਖੰਡਾ ਦੀ ਜਿਹੜੀ ਡੈਥ ਆ ਉਹਦੇ ਵਿੱਚ ਉਹਨਾਂ ਨੂੰ ਨਜ਼ਰ ਆਉਣ ਲੱਗ ਗਿਆ ਆ। ਤੇ ਹੋਪਫੁਲੀ ਇਹ ਸਿਰਫ ਇੱਕ MP ਵੱਲੋਂ ਕਹੀ ਗੱਲ ਨਹੀਂ, ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹ ਮਸਲਾ ਆ, ਇਹ ਜਿਹੜੀ ਰਿਸ਼ੀ ਸੁਨਕ ਗਵਰਨਮੈਂਟ ਆ ਉਹਦੇ ਲਈ ਇੱਕ ਵੱਡਾ ਚੈਲੰਜ ਬਣੂਗਾ, ਕਿਉਂਕਿ ਜਿਹੜੇ ਸਿੱਖ ਆਰਗੇਨਾਈਜੇਸ਼ਨਸ ਨੇ ਉਹ ਉਹਨਾਂ ਦੀ ਜਿਹੜੀ ਐਕਟੀਵਿਟੀ ਆ ਉਹ ਹੁਣ ਮਤਲਬ ਉਹਦੇ ਰਿਸਪੌਂਸ ਸਾਨੂੰ ਇਹ ਨਜ਼ਰ ਆਉਣ ਲੱਗੇ ਆ। ਜੋ ਅੱਜ ਗਾਰਡੀਅਨ ਦੀ ਨਿਊਜ਼ ਆ ਤੇ ਗਾਰਡੀਅਨ ਵੱਲੋਂ ਵੀ ਜਿਹੜੀ ਆਪਣੀ ਹੈਡਲਾਈਨ ਵੀ ਆ ਉਹ ਸਾਰੀ ਇਸ ਨਿਊਜ਼ ਨੂੰ ਜਿਹੜੀ ਦਿੱਤੀ ਗਈ ਆ ਉਹ ਵੀ ਆਪਣੇ ਆਪ 'ਚ ਬੜੀ ਇੰਪੋਰਟੈਂਟ ਆ ਕਿ ਕੰਜ਼ਰਵੇਟਿਵ MP ਰਾਈਟਸ ਟੂ ਹੋਮ ਸੈਕਟਰੀ ਓਵਰ ਸਿੱਖ ਐਕਟਿਵਿਸਟ ਸਡਨ ਡੈਥ। ਤਾਂ ਸਭ ਤੋਂ ਵੱਡੀ ਗੱਲ ਇਹ ਕਿ ਉਹ ਜਿਹੜੀ ਮੌਤ ਆ ਉਹਦੇ ਜਿਹੜੀ ਸਿੱਖ ਆਰਗੇਨਾਈਜੇਸ਼ਨਸ ਦੀ ਇਨਵੈਸਟੀਗੇਸ਼ਨ ਆ, ਉਹਨਾਂ ਨੇ ਅਵਤਾਰ ਸਿੰਘ ਖੰਡਾ ਨੂੰ ਸ਼ਹੀਦ ਐਲਾਨ ਕੀਤਾ ਆ ਤੇ ਉਹ ਸਾਰੀ ਇਨਵੈਸਟੀਗੇਸ਼ਨ ਦੇ ਵਿੱਚੋਂ ਉਹ ਸਿੱਖ ਆਰਗੇਨਾਈਜੇਸ਼ਨਸ ਇਹ ਮੰਨ ਚੁੱਕੀਆਂ ਨੇ ਕਿ ਅਵਤਾਰ ਸਿੰਘ ਖੰਡਾ ਦੀ ਜਿਹੜੀ ਮੌਤ ਆ ਉਹ ਇੰਡੀਅਨ ਏਜੰਸੀਜ਼ ਨੇ, ਇੰਡੀਅਨ ਏਜੰਟਸ ਨੇ ਕੀਤੀ ਆ, ਕਿਸੇ ਤਰੀਕੇ ਦਾ ਜਿਹੜਾ ਪੋਇਜ਼ਨ ਯੂਜ਼ ਕਰਕੇ ਜਿਹੜਾ ਉਹ ਕਤਲ ਕੀਤਾ ਗਿਆ ਆ। ਤੇ ਪਰ ਜਿਹੜੀ ਅਸੀਂ ਦੇਖ ਰਹੇ ਹਾਂ ਕਿ ਜਿਹੜਾ ਗਾਰਡੀਅਨ ਆ ਜਾਂ ਇਹ ਮੀਡੀਆ ਜਿਹੜੀ ਆਰਗੇਨਾਈਜੇਸ਼ਨਸ ਨੇ ਉਹ ਵੀ ਇਸ ਡੈਥ ਨੂੰ ਜਿਹੜਾ ਆ ਉਹ ਹੁਣ ਇਲਨੈਸ ਨਹੀਂ ਕੰਸੀਡਰ ਕਰ ਰਹੀਆਂ ਤੇ ਇਹਨੂੰ ਇੱਕ ਸ਼ੱਕੀ ਮੌਤ ਵਾਂਗ ਦੇਖ ਰਹੀਆਂ ਨੇ। ਤੇ ਜੇ ਇਹਦੀ ਫਰਦਰ ਇਨਵੈਸਟੀਗੇਸ਼ਨ ਹੁੰਦੀ ਆ ਤਾਂ UK ਦੇ ਵਿੱਚ ਵੀ ਇੱਕ ਇੰਡੀਆ ਦਾ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਐਕਟ ਆ ਉਹ ਉਜਾਗਰ ਹੋਣ ਦੀਆਂ ਵੱਡੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਆ। ਜੀ ਬਿਲਕੁਲ, ਇਹ ਇੱਕ ਅਹਿਮ ਨੁਕਤਾ ਹੈਗਾ। ਮਤਲਬ 2 ਰਿਪੋਰਟਸ ਗਾਰਡੀਅਨ ਨੇ ਜਿਹੜੀ ਇਨਵੈਸਟੀਗੇਸ਼ਨ ਕੀਤੀ ਤੇ ਜਿਹੜੀ ਸਿੱਖ ਆਰਗੇਨਾਈਜੇਸ਼ਨਸ ਨੇ ਇਨਵੈਸਟੀਗੇਟ ਕਰਕੇ ਅਵਤਾਰ ਸਿੰਘ ਖੰਡਾ ਦੇ ਨਾਂ ਦੇ ਉੱਤੇ ਰਿਪੋਰਟ ਜਾਰੀ ਕੀਤੀ ਸੀ। ਇਹ 2 ਰਿਪੋਰਟਾਂ ਇਸੇ ਗੱਲ ਵੱਲ ਇਸ਼ਾਰਾ ਕਰਦੀਆਂ ਸੀ ਕਿ ਇੰਡੀਆ ਦਾ ਸਿੱਧਾ ਹੱਥ ਇਹਦੇ ਵਿੱਚ ਕਿਤੇ ਨਾ ਕਿਤੇ ਹੈਗਾ ਜਿਹਦੀ ਇਨਵੈਸਟੀਗੇਸ਼ਨ ਕਰਨੀ ਬਣਦੀ ਹੈ। ਜੇ ਅਸੀਂ ਕੰਕਲੂਜਨ 'ਤੇ ਨਾ ਵੀ ਪਹੁੰਚੀਏ ਤਾਂ ਘੱਟੋ ਘੱਟ ਇਨਵੈਸਟੀਗੇਸ਼ਨ ਦੀ ਮੰਗ ਜਿਹੜੀ ਹੈ ਉਹ ਉੱਠਦੀ ਹੈ। ਤੇ ਉਹਦੇ ਵਿੱਚ ਅੱਜ ਇਹ ਇੱਕ ਜਿਹੜੀ ਅਹਿਮ ਖਬਰ ਜਾਂ ਅਹਿਮ ਨੁਕਤਾ ਸਾਹਮਣੇ ਆਉਂਦਾ ਵੀ ਕੰਜ਼ਰਵੇਟਿਵ MP ਹੋਮ ਸੈਕਟਰੀ ਨੂੰ ਚਿੱਠੀ ਲਿਖਦੇ ਆ ਤੇ ਉਹਦੇ 'ਤੇ ਇਹ ਗੱਲ ਉਹ ਨੁਕਤਾ ਚੁੱਕਦੇ ਆ ਵੀ ਜੇ ਤੁਸੀਂ ਆਹ ਚੀਜ਼ਾਂ ਨਹੀਂ ਕੀਤੀਆਂ ਤੇ ਫਿਰ ਇਨਵੈਸਟੀਗੇਸ਼ਨ ਕੀਤੀ ਕਿਸ ਗੱਲ ਦੀ ਹੈ। ਮਤਲਬ ਇਹ 2 ਚੀਜ਼ਾਂ ਨੂੰ ਜੇ ਇਸ ਸੰਦਰਭ ਦੇ ਵਿੱਚ ਦੇਖਣਾ ਹੋਵੇ ਵੀ ਅਸੀਂ ਜੇ ਇੰਡੀਆ ਦਾ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਪਾਰਟ ਹੈ ਉਹ ਕਿਸ ਲੈਵਲ ਤੱਕ ਤੇ ਕਿੰਨਾ ਡੀਪ ਰੂਟਡ ਹੈ UK ਦੀ ਸਾਰੇ ਇਨਫਰਾਸਟ੍ਰਕਚਰ ਦੇ ਵਿੱਚ, ਪੋਲੀਟੀਕਲ ਸਫੀਅਰ ਤੋਂ ਲੈ ਕੇ ਉਹਨਾਂ ਦੇ ਅਦਾਰਿਆਂ ਤੱਕ, ਉਸ ਸੰਦਰਭ ਦੇ ਵਿੱਚ ਜੇ ਸਮਝਣਾ ਹੋਵੇ ਤੇ ਇਹ ਇੱਕ ਅਹਿਮ ਸਟੈਪ ਕਿਹਾ ਜਾ ਸਕਦਾ ਹੈ ਇੱਕ ਕੰਜ਼ਰਵੇਟਿਵ MP ਵੱਲੋਂ, ਜਿਹੜੇ ਕਿ ਪਹਿਲਾਂ ਮਿਨਿਸਟਰ ਰਹੇ ਆ, ਉਹਨਾਂ ਵੱਲੋਂ ਇਹ ਚਿੱਠੀ ਲਿਖੀ ਜਾਣੀ। ਤੇ ਜੇ ਇਹਦੇ 'ਤੇ ਗਾਂਹ ਵੱਧ ਕੇ ਹੋਰ ਐਕਟ ਹੁੰਦਾ, ਅੱਜ ਤੁਸੀਂ ਠੀਕ ਕਿਹਾ ਵੀ ਉਹਦੇ 'ਤੇ
ਹੋਰ ਜਿਹੜੀਆਂ ਇਹਦੀਆਂ ਤੰਦਾਂ ਨੇ ਉਹ ਖੁੱਲਣਗੀਆਂ ਅਤੇ ਜਿਹੜਾ ਸੱਚ ਹੈਗਾ ਉਹ ਉਜਾਗਰ ਹੋਊਗਾ। ਪਰ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਚੱਲਦਿਆਂ ਇੰਡੀਆ ਦਾ ਜਿਹੜਾ UK ਦੇ ਵਿੱਚ ਹੈ ਉਹਦੇ ਵਿੱਚ ਇਹਨੂੰ ਕਿਵੇਂ ਸਮਝਿਆ ਜਾਵੇ ਇੱਕ ਸਟੈਪ ਫੋਰਵਰਡ, ਕਿਉਂਕਿ ਇਹਦਾ ਮਿਨਿਸਟਰਸ ਦੇ ਉੱਤੇ ਇਹਦਾ ਜਿਹੜੇ ਮਿਨਿਸਟਰਸ ਪਹਿਲਾਂ ਕੋਰੋਨਰ ਦੀ ਰਿਪੋਰਟ ਨੂੰ ਹਵਾਲਾ ਦੇ ਰਹੇ ਸੀ ਜਾਂ ਕਿ ਜੀ ਕੇਸ ਜਿਹੜਾ ਇਹ ਸਾਰਾ ਹੈਗਾ ਇਹ ਕੋਰੋਨਰ ਨੂੰ ਸੌਂਪ ਦਿੱਤਾ ਤੇ ਸਾਡੀ ਤਸੱਲੀ ਹੈ, ਉਹਨਾਂ ਮਿਨਿਸਟਰਸ ਦੇ ਉੱਤੇ ਕੀ ਪ੍ਰਭਾਵ ਪੈਣਾ, ਜਾਂ ਜਿਹੜੀ ਸਾਰੀ ਕੈਬਨਿਟ ਹੈ ਓਵਰਆਲ ਜਿਹੜਾ ਪੋਲੀਟੀਕਲ ਸਟਰਕਚਰ ਹੈ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੀ ਐਕਸਪੈਕਟ ਕਰ ਸਕਦੇ ਹਾਂ ਇਸ ਹਵਾਲੇ ਦੇ ਨਾਲ। ਬਿਲਕੁਲ ਅਮਰਵੀਰ ਸਿੰਘ ਜੀ, ਦੇਖੋ ਇਹ ਗੱਲ ਤਾਂ ਸਪਸ਼ਟ ਆ ਵੀ ਜਿਸ ਤਰੀਕੇ ਦੇ ਨਾਲ ਅਵਤਾਰ ਸਿੰਘ ਖੰਡਾ ਦੀ ਡੈਥ ਹੋਈ ਸੀ, ਮਤਲਬ ਉਹਦੇ ਵਿੱਚ ਜਿਹੜਾ ਉਹ ਪੀਰੀਅਡ ਸੀ, ਉਸ ਪੀਰੀਅਡ ਦੇ ਵਿੱਚ ਜਿਵੇਂ ਜਿਹੜੇ ਇੰਡੀਅਨ ਏਜੰਟਸ ਨੇ ਉਹ ਪੂਰੇ ਅਸੀਂ ਕਹਿ ਸਕਦੇ ਹਾਂ ਕਿ ਐਕਟਿਵ ਹੋਏ ਸੀ ਸਾਰੀ ਦੁਨੀਆ ਦੇ ਵਿੱਚ, ਤੇ ਜਿਹੜੇ ਸਿੱਖ ਐਕਟਿਵਿਸਟ ਨੇ ਉਹ ਉਹਨਾਂ ਦੀ ਟਾਰਗੇਟ ਦੇ ਉੱਤੇ ਸੀ ਤੇ ਉਹ ਫ੍ਰੀ ਹੈਂਡ ਹੋ ਕੇ, ਜਿਵੇਂ ਉਹਨਾਂ ਨੂੰ ਦਿੱਲੀ ਤੋਂ ਫ੍ਰੀ ਹੈਂਡ ਮਿਲਿਆ ਸੀ, ਤੇ ਉਹ ਐਲੀਮੀਨੇਟ ਕਰ ਰਹੇ ਸੀ ਸਿੱਖ ਐਕਟਿਵਿਸਟ ਨੂੰ। ਤੇ ਉਸੇ ਦੌਰ ਦੇ ਵਿੱਚ ਅਵਤਾਰ ਸਿੰਘ ਖੰਡਾ ਜਿਹੜਾ ਆ ਉਹਦੇ ਬਾਰੇ ਇੰਡੀਅਨ ਮੀਡੀਆ ਨੇ, ਇੰਡੀਅਨ ਐਸਟੈਬਲਿਸ਼ਮੈਂਟ ਨੇ ਉਹਨੂੰ ਇੱਕ ਐਜ਼ ਅ ਟਾਰਗੇਟ ਉਹਨੂੰ ਸਬਜੈਕਟ ਕੀਤਾ ਆ। ਤੁਸੀਂ ਦੇਖੋ ਭਾਵੇਂ ਨਿਊਜ਼ ਜੋ ਇੰਡੀਆ ਦੇ ਵਿੱਚ ਆ ਰਹੀਆਂ ਸੀ, ਜਿਵੇਂ ਦੀ NIA ਦੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਅਮਰਤਪਾਲ ਸਿੰਘ ਹੋਰਾਂ ਦੀਆਂ ਗ੍ਰਿਫਤਾਰੀਆਂ ਤੋਂ ਬਾਅਦ, ਤੇ ਉਹਦੇ ਵਿੱਚ ਇੰਡੀਅਨ ਐਕਸਪ੍ਰੈਸ ਦੀ ਐਕਸਕਲੂਸਿਵ ਜਿਹੜੀ ਰਿਪੋਰਟ ਸਾਹਮਣੇ ਆਈ ਸੀ ਕਿ ਜਿਹੜਾ NIA ਦੀ ਜਿਹੜੀ ਟੀਮ ਆ ਉਹ UK ਆਉਣ ਤੋਂ ਪਹਿਲਾਂ ਅਮਰਤਪਾਲ ਸਿੰਘ ਹੋਰਾਂ ਦੀ ਇਨਵੈਸਟੀਗੇਸ਼ਨ ਕਰਦੀ ਆ ਡਿਬਰੂਗੜ੍ਹ ਜੇਲ੍ਹ ਦੇ ਵਿੱਚ, ਤੇ ਉਹਦੀ ਇਨਵੈਸਟੀਗੇਸ਼ਨ ਦਾ ਜਿਹੜਾ ਮੁੱਖ ਕੇਂਦਰ ਬਿੰਦੂ ਹੁੰਦਾ ਆ ਕਿ ਉਹਦੇ ਵਿੱਚ ਅਵਤਾਰ ਸਿੰਘ ਬਾਰੇ ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰਨਾ ਜੀ। ਤੇ ਇਸ ਤੋਂ ਇਲਾਵਾ ਜਦੋਂ ਅਵਤਾਰ ਸਿੰਘ ਬਿਮਾਰ ਹੁੰਦਾ ਤਾਂ ਅਵਤਾਰ ਸਿੰਘ ਬਹੁਤ ਜ਼ਿਆਦਾ ਅਸੀਂ ਕਹਿ ਸਕਦੇ ਕਿ ਐਕਟਿਵ ਰਹਿੰਦੇ ਸੀ ਸਾਰੀਆਂ ਸਿੱਖ ਸਫਾਂ ਦੇ ਵਿੱਚ, ਪਰ ਇੰਨਾ ਐਕਟਿਵ ਨੌਜਵਾਨ ਹੋਵੇ ਤੇ ਉਹਦੀ ਇਲਨੈਸ ਬਾਰੇ, ਉਹਦੀ ਬਿਮਾਰੀ ਬਾਰੇ ਉਹਦੇ ਨੇੜਲੇ ਕਿਸੇ ਕਰੀਬੀ ਦੋਸਤਾਂ ਨੂੰ ਵੀ ਨਾ ਪਤਾ ਹੋਵੇ ਜਾਂ ਸੰਘਰਸ਼ ਦੇ ਸਾਥੀਆਂ ਨੂੰ ਵੀ ਨਾ ਪਤਾ ਹੋਵੇ, ਤੇ ਜਿਹੜੀ ਪੰਥ ਨੂੰ ਵੀ ਜਿਹੜੀ ਗੱਲ ਆ ਉਹ ਇੰਡੀਅਨ ਮੀਡੀਆ ਤੋਂ ਪਤਾ ਲੱਗੀ ਵੀ, ਜਿਹਦੇ ਵਿੱਚ ਪਹਿਲੀ ਖਬਰ ਵੀ ਇਹ ਪਬਲਿਸ਼ ਹੋਈ ਵੀ ਅਵਤਾਰ ਸਿੰਘ ਖੰਡਾ ਨੂੰ ਜਿਹੜਾ ਆ ਪੋਇਜ਼ਨ ਦਿੱਤਾ ਗਿਆ ਜੀ। ਤੇ ਉਹ ਭਾਵੇਂ ਅੱਜ ਇੰਡੀਆ ਜਿਹੜਾ ਆ ਉਹਨੂੰ ਸੈਟਬੈਕ ਲੱਗਿਆ, ਅਸੀਂ ਦੇਖ ਸਕਦੇ ਹਾਂ ਕਿ ਜੋ US ਦੇ ਵਿੱਚ ਉਹਦੇ ਇਹ ਕਾਰਨਾਮੇ ਉਜਾਗਰ ਹੋਏ ਆ, ਜਾਂ ਕੈਨੇਡਾ ਦੇ ਵਿੱਚ ਜਿਸ ਤਰ੍ਹਾਂ ਦੇ ਇਹਨਾਂ ਦੇ ਜਿਹੜੀਆਂ ਉੱਥੋਂ ਦੀਆਂ ਏਜੰਸੀਜ਼ ਨੇ, ਇਨਵੈਸਟੀਗੇਸ਼ਨ ਏਜੰਸੀਜ਼, ਉਹਨਾਂ ਦੇ ਹੱਥ ਜਿਹੜੇ ਅਹਿਮ ਸਬੂਤ ਲੱਗੇ ਆ, ਉਹ ਅਹਿਮ ਸਬੂਤ ਇੱਥੋਂ ਤੱਕ ਆ ਵੀ ਜਿਹਦੇ ਬਾਰੇ ਕਿਹਾ ਜਾ ਰਿਹਾ ਕਿ ਜਿਹੜੀਆਂ ਬੜੀਆਂ ਕੌਨਫੀਡੈਂਸ਼ੀਅਲ ਕਾਲਸ ਨੇ ਇੰਡੀਅਨ ਜਿਹੜੇ ਹਾਇਰ ਆਫੀਸ਼ੀਅਲਸ ਨੇ ਉਹਨਾਂ ਦਾ ਡਾਟਾ ਤੱਕ US ਦੀਆਂ ਜਿਹੜੀਆਂ ਏਜੰਸੀਜ਼ ਨੇ ਉਹਨਾਂ ਦੇ ਕੋਲ ਆ ਜੀ। ਉਹ ਇੰਨਾ ਕੁ ਡਾਟਾ ਆ ਵੀ ਉਹ ਹੁਣ ਸਮੇਂ ਦੇ ਉੱਤੇ ਡਿਪੈਂਡ ਕਰਦਾ ਵੀ ਕਿਸ ਸਮੇਂ ਤੇ ਕਿਹੜਾ ਡਾਟਾ ਉਹ ਸਾਹਮਣੇ ਆਉਂਦਾ ਆ। ਪਰ ਇੰਡੀਅਨ ਜਿੰਨਾ ਸਾਰਾ ਇੰਡੀਆ ਦਾ ਪਲੋਟ ਆ ਸਿੱਖਾਂ ਦੇ ਖਿਲਾਫ, ਸਿੱਖਾਂ ਦੀ ਐਲੀਮੀਨੇਸ਼ਨ ਦਾ, ਉਹਦੇ ਸਾਰੀਆਂ ਤੰਦਾਂ, ਉਹਦੇ ਸਾਰੇ ਸਬੂਤ ਜਿਹੜੇ ਆ ਉਹ US ਦੀਆਂ ਏਜੰਸੀਜ਼ ਕੋਲ ਹੈਗੇ ਆ। ਇਹ ਮਾਹਰ ਮੰਨ ਰਹੇ ਆ ਜਿਹੜੇ ਇਹਨਾਂ ਸਾਰੀਆਂ ਚੀਜ਼ਾਂ ਦਾ ਐਨਾਲਿਸਿਸ ਕਰ ਰਹੇ ਆ ਜੋ ਵਾਪਰ ਰਿਹਾ ਹੈ। ਪਰ ਇਹ ਸੀ ਵੀ ਅਵਤਾਰ ਸਿੰਘ ਦੀ ਤੁਸੀਂ ਦੇਖੋ ਵੀ ਜਿਹੜੀ ਖਬਰ ਜਿਵੇਂ ਇਹਨਾਂ ਨੇ ਬਾਹਰ ਕੱਢੀ ਆ ਤਾਂ ਉਦੋਂ ਤੱਕ ਇਹ ਪੂਰਾ ਗਲੋਰੀਫਾਈ ਕਰ ਰਹੇ ਸੀ ਸਿੱਖ ਕਿਲਿੰਗਸ ਨੂੰ ਵੀ ਅਸੀਂ ਕਰ ਰਹੇ ਆ, ਤੇ ਉਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਪੋਇਜ਼ਨ ਦੇ ਕੇ ਅਸੀਂ ਉਹਨੂੰ ਕਤਲ ਕੀਤਾ। ਤੇ ਅਵਤਾਰ ਸਿੰਘ ਦੀ ਜਿਹੜੀ ਮੌਤ ਆ ਉਹ ਬਿਲਕੁਲ ਅਸੀਂ ਦੇਖਦੇ ਹਾਂ ਕਿ ਸਿਹਤਯਾਬ ਸੀ। ਉਹਨੂੰ ਇੱਕ ਪੋਇਜ਼ਨ ਦਿੱਤਾ ਗਿਆ ਜਿਹਦੀਆਂ ਕਿ ਬੇਅੰਤ ਰਿਪੋਰਟਾਂ ਹੁਣ ਤੱਕ ਸਾਹਮਣੇ ਆ ਚੁੱਕੀਆਂ ਵੀ ਉਹ ਸੇਮ ਉਸੇ ਤਰ੍ਹਾਂ ਦਾ ਮੋਡਸ ਆਪਰੈਂਡੀ ਆ ਜਿਹੋ ਜਿਹਾ ਰਸ਼ੀਆ ਜਿਹੜਾ ਆ ਆਪਣੇ ਦੁਸ਼ਮਣਾਂ ਦੇ ਖਿਲਾਫ ਵਰਤਦਾ ਆ। ਤੇ ਜਾਂ ਉਹ ਜਿਹਦੇ ਵਿੱਚ ਰਸ਼ੀਆ ਨੇ ਜਿਹੜੇ ਆਪਣੇ UK ਦੇ ਵਿੱਚ ਵੀ ਪਹਿਲਾਂ ਜਿਹੜੇ ਏਜੰਟ ਸੀ ਜਿਹੜੇ ਕਿ ਅਸੀਂ ਦੇਖਿਆ ਵੀ ਜਿਨ੍ਹਾਂ ਨੇ UK ਦੇ ਕੋਲ ਇਸ ਗੱਲ ਦੇ ਇਨਕਸ਼ਾਫ ਕੀਤੇ ਸੀ ਕਿ ਕਿਵੇਂ ਜਿਹੜਾ ਉਹ ਰਸ਼ੀਆ ਦੇ ਲਈ ਜਿਹੜੀ ਉੱਥੇ ਜਸੂਸੀ ਕਰ ਰਹੇ ਸੀ, ਤੇ ਉਹਨਾਂ ਨੂੰ ਵੀ ਜਿਹੜਾ ਆ ਇਸ ਤਰੀਕੇ ਦਾ ਜ਼ਹਿਰ ਦੇ ਕੇ ਉੱਥੇ ਮਾਰਿਆ ਗਿਆ। ਤੇ ਉਹੀ ਜਿਹੜੀ ਗੱਲ ਅਸੀਂ ਕੱਲ ਕੀਤੀ ਸੀ ਕਿ ਇੰਡੀਆ ਦਾ ਜਿੰਨਾ ਮੋਡਸ ਆਪਰੈਂਡੀ ਆ, ਜੋ ਆਪਰੇਸ਼ਨਸ ਇੰਡੀਆ ਕਰ ਰਿਹਾ ਆ, ਤਾਂ ਉਹ ਆਪਰੇਸ਼ਨਸ ਇਹ ਗੱਲ ਸਮਝਣੀ ਪੈਣੀ ਆ ਕਿ ਉਹ ਇੰਡੀਆ ਦੇ ਏਜੰਟਸ ਨੂੰ ਜਿਹੜੀ ਗਾਈਡੈਂਸ ਆ ਜਾਂ ਟ੍ਰੇਨਿੰਗ ਆ ਉਹ ਸਾਰਾ ਤੌਰ ਤਰੀਕਾ ਉਹ ਰਸ਼ੀਅਨ ਤਰੀਕਾ ਵਰਤ ਰਹੇ ਆ। ਤੇ ਅਵਤਾਰ ਸਿੰਘ ਖੰਡਾ ਦੇ ਉੱਤੇ ਵੀ ਉਸੇ ਤਰੀਕੇ ਦਾ ਇਹ ਅਟੈਕ ਕੀਤਾ ਗਿਆ। ਤੇ ਹੁਣ ਜਿਹੜੀ ਗੱਲ ਹੈਗੀ ਆ ਵੀ ਜਦੋਂ ਇਹ ਉੱਥੋਂ ਦੇ MP ਬੋਲਣ ਲੱਗੇ ਆ ਤਾਂ ਮੈਨੂੰ ਇਹ ਬਾਕੀ ਤਾਂ ਅਗਲੇ ਦਿਨਾਂ ਦੇ ਵਿੱਚ ਆ ਕਿ ਹੋਰ ਕਿੰਨੇ MP ਬੋਲਦੇ ਆ ਜਾਂ ਉੱਥੇ ਸਿੱਖ ਐਕਟਿਵਿਜ਼ਮ ਆ ਜਿਹੜਾ ਉਹ ਕਿੰਨਾ ਕੁ ਜ਼ਿਆਦਾ ਡਿਪਲੋਮੈਟਿਕਲੀ MPs ਤੱਕ ਰੀਚ
ਰੀਚ ਆਊਟ ਕਰਦਾ ਆ ਇਹ ਬੋਲਣ ਦੇ ਲਈ। ਪਰ ਜਿਵੇਂ ਇੱਕ ਸੀਨੀਅਰ MP ਅੱਜ ਬੋਲੇ ਆ, ਮੈਨੂੰ ਲੱਗਦਾ ਵੀ ਉੱਥੋਂ ਦੀ ਇਹ ਇਕੱਲਾ ਜਦੋਂ ਇੱਕ MP ਬੋਲਦਾ ਤਾਂ ਇਹ ਨਹੀਂ ਕਿ ਉਹਦੇ ਕਲੀਗਸ ਵੀ ਹੁੰਦੇ ਆ, ਉਹਨਾਂ ਦਾ ਇੱਕ ਗਰੁੱਪ ਹੁੰਦਾ ਹੈ MPs ਦਾ, ਉਹਦੇ ਵਿੱਚ ਵੀ ਡਿਸਕਸ਼ਨ ਜ਼ਰੂਰ ਹੋਈ ਹੋਊਗੀ ਇਸ ਮਸਲੇ ਬਾਰੇ। ਜਦੋਂ ਪਬਲਿਕ 'ਚ ਆਏ ਆ ਇਹ ਲੈਟਰ ਲੈ ਕੇ ਤਾਂ ਮੈਨੂੰ ਲੱਗਦਾ ਵੀ ਜਿਹੜੇ ਉੱਥੇ MPs ਨੇ ਉਹਨਾਂ ਨੂੰ ਉੱਥੋਂ ਦੀ ਪੋਲੀਟੀਕਲ ਕਲਾਸ ਨੂੰ ਇਸ ਗੱਲ ਦੀ ਸਮਝ ਲੱਗ ਗਈ ਆ ਵੀ ਇਹ ਮਸਲਾ ਇਕੱਲੇ ਸਿੱਖ ਐਕਟੀਵਿਸਟ ਦੇ ਮਰਡਰ ਦਾ ਨਹੀਂ ਹੈਗਾ ਜੀ, ਇਹ ਮਸਲਾ UK ਦੀ ਸੋਵਰੇਨਿਟੀ ਦਾ ਵੀ ਹੈ। ਜਿਵੇਂ ਕੈਨੇਡਾ ਨੇ ਹਰਦੀਪ ਸਿੰਘ ਨਿੱਜਰ ਦੇ ਕਤਲ ਨੂੰ ਇੱਕ ਸਿੱਖ ਦੇ ਕਤਲ ਵਜੋਂ ਨਹੀਂ, ਆਪਣੀ ਸੋਵਰੇਨਿਟੀ ਦੇ ਮਸਲੇ ਵਜੋਂ ਲਿਆ। ਜਿਵੇਂ USA ਨੇ ਗੁਰਪਤਵੰਤ ਸਿੰਘ ਪੰਨੂ ਦੇ ਉੱਤੇ ਜਿਹੜਾ ਅਟੈਕ ਪਲਾਨ ਹੋ ਰਿਹਾ ਸੀ ਉਹਨੂੰ ਇੱਕ ਸਿੱਖ ਦੇ ਉੱਤੇ ਅਟੈਕ ਪਲਾਨ ਹੋਣ ਵਜੋਂ ਨਹੀਂ ਬਲਕਿ ਆਪਣੀ ਸੋਵਰੇਨਿਟੀ ਵਜੋਂ ਲਿਆ। ਉਸੇ ਤਰ੍ਹਾਂ ਮੈਨੂੰ ਇਹ ਲੱਗ ਰਿਹਾ ਵੀ ਇਹ UK ਦੇ ਪਾਰਲੀਮੈਂਟੇਰੀਅਨ ਇਸ ਗੱਲ ਨੂੰ ਸਮਝਣਗੇ ਕਿ ਇਹ ਮਸਲਾ ਇਕੱਲੇ ਇੱਕ ਸਿੱਖ ਐਕਟੀਵਿਸਟ ਨੂੰ ਮਾਰਨ ਦਾ ਮਸਲਾ ਨਹੀਂ, ਇਹ ਮਸਲਾ UK ਦੀ ਸੋਵਰੇਨਿਟੀ ਦਾ ਮਸਲਾ ਆ, ਉਹਦੀ ਸੋਵਰੇਨਿਟੀ ਤੇ ਅਟੈਕ ਆ। ਤਾਂ ਫਿਰ ਜ਼ਰੂਰ ਇਹ ਸਾਰੇ ਜਿਹੜੇ ਉੱਥੋਂ ਦੇ ਇੱਕ ਵੱਡੀ ਗਿਣਤੀ 'ਚ ਅਸੀਂ ਦੇਖਾਂਗੇ ਕਿ ਜਿਹੜੇ ਉੱਥੋਂ ਦੇ ਪਾਰਲੀਮੈਂਟੇਰੀਅਨ ਨੇ, ਭਾਵੇਂ ਉੱਥੋਂ ਦੀ ਓਪੋਜੀਸ਼ਨ ਹੋਵੇ, ਲੇਬਰ ਪਾਰਟੀ ਹੋਵੇ, ਚਾਹੇ ਉਹ ਉੱਥੋਂ ਦੀ ਕੰਜ਼ਰਵੇਟਿਵ ਪਾਰਟੀ ਹੋਵੇ, ਇਹ ਸਾਰੇ ਉਹਦੇ ਲਈ ਕਾਫੀ MP ਬੋਲਣਗੇ। ਤੇ ਗੱਲ ਇਹ ਆ ਵੀ ਇਹ ਗੱਲ ਹੁਣ ਤੁਰ ਪਈ ਆ ਵੀ ਜਿਵੇਂ ਉਹ ਨੈਰੇਟਿਵ ਇੱਕ ਵਾਰ ਐਸਟੈਬਲਿਸ਼ ਕਰਤਾ ਸੀ ਉੱਥੋਂ ਦੀਆਂ ਇਨਵੈਸਟੀਗੇਸ਼ਨ ਏਜੰਸੀਜ਼ ਨੇ ਤੇ ਇੰਡੀਅਨ ਮੀਡੀਆ ਆਊਟਲੈਟਸ ਨੇ ਕਿ ਅਵਤਾਰ ਸਿੰਘ ਖੰਡਾ ਦੀ ਜਿਹੜੀ ਮੌਤ ਆ ਉਹ ਮਤਲਬ ਇੱਕ ਆਮ ਮੌਤ ਵਾਂਗ ਪੇਸ਼ ਕਰਕੇ ਤੇ ਉਹ ਮਸਲਾ ਸਾਨੂੰ ਲੱਗ ਰਿਹਾ ਸੀ ਕਿ ਦਬਿਆ ਰਹਿ ਗਿਆ। ਪਰ ਉਹ ਹੁਣ ਜਿਵੇਂ ਕਹਿੰਦੇ ਹੁੰਦੇ ਆ ਵੀ ਸਵਾਹ ਦੇ ਵਿੱਚ ਜਿਹੜੀ ਧੁੱਖ ਦੀ ਅੱਗ ਹੁੰਦੀ ਆ ਉਹ ਇੱਕ ਨਾ ਇੱਕ ਦਿਨ ਫਿਰ ਪ੍ਰਚੰਡ ਹੋ ਜਾਂਦੀ ਆ। ਜੇ ਉਹਨੂੰ ਕਿਤੇ ਮੜੀ ਜੀ ਕੋਈ ਹਵਾ ਮਿਲੇ ਜਾਂ ਉਹਨੂੰ ਜਿਹੜੀ ਆਕਸੀਜਨ ਆ ਜਦੋਂ ਮਿਲਦੀ ਆ ਤਾਂ ਇੱਕ ਤਰ੍ਹਾਂ ਦੇ ਨਾਲ ਇਹ ਉਹ ਆਕਸੀਜਨ ਵਾਲਾ ਕੰਮ ਇਸ ਮਸਲੇ ਦੇ ਵਿੱਚ ਇਹ ਨੀਲ ਓਬਰਾਇਨ ਦੀ ਜਿਹੜੀ ਸਟੇਟਮੈਂਟ ਆ ਇਹਨੇ ਕਰਨਾ ਆ। ਤੇ ਹੋਪਫੁਲੀ ਇਹ ਜਿਹੜਾ ਅਵਤਾਰ ਸਿੰਘ ਖੰਡਾ ਦੀ ਸ਼ਹਾਦਤ ਆ ਉਹਦਾ ਜਿਹੜਾ ਸੱਚ ਆ ਉਹ ਦੁਨੀਆ ਦੇ ਸਾਹਮਣੇ ਆਊਗਾ ਕਿ ਅਵਤਾਰ ਸਿੰਘ ਖੰਡਾ ਕਿਸੇ ਬਿਮਾਰੀ ਨਾਲ ਨਹੀਂ ਉਹਦੀ ਮੌਤ ਹੋਈ ਆ। ਉਹਦੀ ਮੌਤ ਇੱਕ ਪੋਲੀਟੀਕਲ ਐਕਟਿਵਿਸਟ ਵਜੋਂ ਆਪਣੇ ਲੋਕਾਂ ਦੇ ਹਿਊਮਨ ਰਾਈਟਸ ਦੀ ਆਵਾਜ਼ ਚੁੱਕਣ ਵਜੋਂ ਇੱਕ ਜਿਹੜੀ ਇੰਡੀਅਨ ਗਵਰਨਮੈਂਟ ਆ ਉਹਨੇ ਉਹਨੂੰ ਐਲੀਮੀਨੇਟ ਕੀਤਾ ਆ। ਤੇ ਸਿੱਖ ਇਹੀ ਚਾਹੁੰਦੇ ਆ ਵੀ ਜਿਹੜੇ ਸਾਡੇ ਬੰਦੇ ਇਸ ਤਰ੍ਹਾਂ ਜੂਝਦੇ ਆ, ਸ਼ਹੀਦ ਹੋ ਰਹੇ ਆ, ਘੱਟੋ ਘੱਟ ਸਾਨੂੰ ਮਤਲਬ ਦੁਨੀਆ ਨੂੰ ਇਹ ਤਾਂ ਪਤਾ ਲੱਗੇ ਨਾ ਕਿ ਸਾਡੇ ਜਿਹੜੇ ਜੁਝਾਰੂ ਨੇ ਜਾਂ ਸਿੱਖ ਜਿਹੜੇ ਨੌਜਵਾਨ ਨੇ ਉਹ ਆਪਣੇ ਰਾਈਟਸ ਲਈ ਬੋਲਦੇ ਆ, ਉਹ ਲੜਦੇ ਆ, ਸ਼ਹੀਦ ਹੋ ਰਹੇ ਆ, ਬਲਕਿ ਉਹਨਾਂ ਦੀਆਂ ਸ਼ਹਾਦਤਾਂ ਨੂੰ ਕੋਈ ਆਮ ਮੌਤ ਨਾ ਬਣਾਇਆ ਜਾਵੇ। ਤਾਂ ਜਿਹੜਾ ਇਹਦੇ ਵਿੱਚ ਸੱਚ ਦੁਨੀਆ ਸਾਹਮਣੇ ਆਉਣਾ ਬੜਾ ਜ਼ਰੂਰੀ ਆ। ਤੇ ਇਹ ਮੈਂ ਮਤਲਬ ਇੱਕ ਵਾਰ ਫੇਰ ਇਹ ਗੱਲ ਕਹਿੰਦਾ ਕਿ ਗਾਰਡੀਅਨ ਦੀ ਜਿਹੜੀ ਜਰਨਲਿਜ਼ਮ ਆ ਉਹਦਾ ਬਹੁਤ ਵੱਡਾ ਇਹਦੇ 'ਚ ਰੋਲ ਰਿਹਾ ਕਿ ਜਿਵੇਂ ਉਹਨਾਂ ਨੇ ਇਸ ਸਾਰੇ ਮਸਲੇ ਨੂੰ ਉਜਾਗਰ ਕੀਤਾ। ਤੇ ਨਾਲ ਹੀ ਜਿਹੜੀਆਂ ਉੱਥੋਂ ਦੀਆਂ ਸਿੱਖ ਆਰਗੇਨਾਈਜੇਸ਼ਨਸ ਨੇ, ਭਾਵੇਂ ਬਹੁਤ ਜ਼ਿਆਦਾ ਇੰਟਰਫੇਰੈਂਸ ਆ ਇੰਡੀਅਨ ਗਵਰਨਮੈਂਟ ਦੀ, ਅਸੀਂ ਦੇਖ ਰਹੇ ਆ ਵੀ ਉਹ ਕਿਸ ਲੈਵਲ ਤੱਕ ਪਹੁੰਚੀ ਹੋਈ ਹੈ UK ਦੇ ਵਿੱਚ, ਪਰ ਫਿਰ ਵੀ ਉੱਥੇ ਜਿਹੜੇ ਨੌਜਵਾਨ ਨੇ ਜਿਹੜੇ ਕਿ ਲਗਾਤਾਰ ਸਿੱਖ ਰਾਈਟਸ ਦੇ ਲਈ ਜਾਂ ਸਿੱਖ ਵੌਇਸ ਵਜੋਂ ਕੰਮ ਕਰ ਰਹੇ ਆ, ਤਾਂ ਉਹਨਾਂ ਦੇ ਲਈ ਇਹ ਸ਼ਾਬਾਸ਼ੀ ਦੀ ਗੱਲ ਆ ਕਿ ਇੰਨੀ ਇੰਟਰਫੇਰੈਂਸ ਤੇ ਇੰਨੀ ਜ਼ਿਆਦਾ ਉੱਥੇ ਇਨਵੋਲਵਮੈਂਟ ਹੋਣ ਦੇ ਬਾਵਜੂਦ ਇਹ ਮਸਲੇ ਨੂੰ ਉਹ ਇੱਕ ਵਾਰ ਫੇਰ ਲਾਈਮਲਾਈਟ ਦੇ ਵਿੱਚ ਲੈ ਆਏ ਆ। ਬਿਲਕੁਲ ਬਿਲਕੁਲ, ਇਹ ਇੱਕ ਅਹਿਮ ਮੁੱਦਾ ਬਣ ਕੇ ਉੱਭਰ ਸਕਦਾ ਆ ਆਉਣ ਵਾਲੇ ਦਿਨਾਂ ਦੇ ਵਿੱਚ। ਇੱਕ ਹੋਰ ਨਜ਼ਰੀਆ ਇਸ ਸਾਰੇ ਪਾਰਟ ਦੇ ਵਿੱਚ ਜਦੋਂ ਅਸੀਂ ਦੇਖ ਰਹੇ ਹਾਂ, ਜਿਵੇਂ ਤੁਸੀਂ ਜ਼ਿਕਰ ਕੀਤਾ ਆ ਵੀ ਅਮਰੀਕਾ ਦੇ ਕੋਲ ਭਾਰਤ ਦੇ ਜਿਹੜੇ ਅਫੀਸ਼ੀਅਲਸ ਹੈਗੇ ਆ ਜਾਂ ਜਿਹੜੀ ਕਮਿਊਨੀਕੇਸ਼ਨ ਇੰਡਾਈਟਮੈਂਟ ਦੇ ਵਿੱਚ ਜਿਹਦਾ ਜ਼ਿਕਰ ਕੀਤਾ ਗਿਆ ਪਰ ਉਹਦੀਆਂ ਡੀਟੇਲਸ ਨਹੀਂ ਹਜੇ ਨਸ਼ਰ ਕੀਤੀਆਂ ਗਈਆਂ, ਉਹ ਸਾਰਾ ਕੁਝ ਅਮਰੀਕਾ ਦੀਆਂ ਏਜੰਸੀਆਂ ਕੋਲ ਜਾਂ ਅਮਰੀਕਾ ਦੇ ਕੋਲ ਪਿਆ, ਇਹਨਾਂ ਦੇ ਹੱਥ ਦੇ ਵਿੱਚ ਆ। ਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਕਿਵੇਂ ਯੂਜ਼ ਕਰਨਾ, ਕਿਵੇਂ ਜੱਗ ਜ਼ਾਹਰ ਕਰਨਾ, ਇਹ ਇਹਨਾਂ ਦੇ ਉੱਤੇ ਡਿਪੈਂਡ ਕਰਦਾ ਆ। ਸੋ ਇਹ ਜਿਹੜੀ ਇਹ ਗੱਲ ਆ ਜਾਂਦੀ ਹੈ ਜਿਹੜੀ ਇੰਟਰਨੈਸ਼ਨਲ ਪੋਲੀਟਿਕਸ ਹੈ ਜਾਂ ਜਿਹੜੀ ਜੀਓ ਪੋਲੀਟਿਕਸ ਹੈ, ਕਿਹਦਾ ਫਾਇਦਾ ਕਿੱਥੇ ਹੈ, ਕਿਹਦੇ ਕੋਲੋਂ ਤੁਸੀਂ ਕੀ ਫਾਇਦਾ ਲੈਣਾ ਆਉਣ ਵਾਲੇ ਸਮੇਂ ਦੇ ਵਿੱਚ, ਕਿਹਨੂੰ ਕਿੰਨਾ ਕੁ ਦੱਬ ਕੇ ਰੱਖਣਾ ਤੇ ਕਿਹਨੂੰ ਉਤਸ਼ਾਹਿਤ ਕਰਨਾ, ਇਹ ਉਸ ਪੱਧਰ ਦੇ ਉੱਤੇ ਆ ਜਾਂਦੀ ਹੈ ਗੱਲ। ਤੇ ਇਹ ਕਿੰਨਾ ਕੁ ਉਹਨੂੰ ਯੂਜ਼ ਕਰਦੇ ਆ ਉਹ ਇਹਨਾਂ ਦਾ ਪਾਰਟ ਹੈ। ਉਹਦੇ ਵਿੱਚ ਸਾਡਾ ਇੰਟਰਸਟ ਕਿੰਨਾ ਕੁ ਸਰਵ ਹੁੰਦਾ ਉਹ ਇਹਨਾਂ ਦਾ, ਅਮਰੀਕਾ ਦਾ ਜਾਂ ਕਿਸੇ ਵੀ ਮੁਲਕ ਦਾ ਕੰਸਰਨ ਨਹੀਂ ਹੈਗਾ। ਸੋ ਸਾਡੇ ਨਜ਼ਰੀਏ ਤੋਂ, ਸਿੱਖ ਪੱਖ ਤੋਂ ਇਹ ਸਮਝਣ ਵਾਲੀ ਗੱਲ ਹੈਗੀ ਹੈ ਕਿ ਅਸੀਂ ਜੇ ਆਪਣੇ ਇੰਟਰਸਟ ਨੂੰ ਵਾਚ ਆਊਟ ਕਰਨਾ ਜਾਂ ਅਸੀਂ ਆਪਣਾ ਜਿਹੜਾ ਪੱਖ ਹੈਗਾ
ਉਹਨੂੰ ਜਗ ਜ਼ਾਹਰ ਕਰਨਾ, ਜਿਹੜੀ ਗੱਲ ਅਸੀਂ ਇੰਨੇ ਸਾਲਾਂ ਤੋਂ ਖਾਸ ਤੌਰ 'ਤੇ 1984 ਤੋਂ ਬਾਅਦ ਕਹਿੰਦੇ ਆਈਆਂ ਨੇ ਸਾਡੀਆਂ ਆਰਗੇਨਾਈਜੇਸ਼ਨਸ ਤੇ ਕਿ ਕਿਸ ਕਿਸਮ ਦੀ ਇੰਟਰਫੀਰੈਂਸ, ਟਰਾਂਸਨੈਸ਼ਨਲ ਰਿਪਰੈਸ਼ਨ ਤੇ ਇਹ ਸਾਰਾ ਪਾਰਟ ਭਾਰਤ ਵੱਲੋਂ ਕੀਤਾ ਜਾਂਦਾ, ਉਹ ਇੱਕ ਮੌਕਾ ਬਣਿਆ ਹੁਣ ਜਿੱਥੇ ਇਹ ਮੁਲਕ ਜਿਹੜੇ ਨੇ, ਇੱਥੋਂ ਦੇ ਜਿਹੜੇ ਕਾਨੂੰਨ ਘਾੜੇ ਨੇ, ਜਿਹੜੇ ਇੱਥੋਂ ਦੇ ਲੋਕ ਨੇ, ਪੋਲੀਟੀਸ਼ੀਅਨਸ ਨੇ, ਉਹ ਇਸ ਗੱਲ ਨੂੰ ਸਮਝਣ ਲੱਗੇ ਆ ਜਾਂ ਇਸ ਗੱਲ ਨੂੰ ਮੰਨਣ ਵੱਲ ਉਹਨਾਂ ਨੇ ਕਦਮ ਪੁੱਟੇ ਆ। ਸੋ ਸਾਡੇ ਲਈ ਇੱਕ ਇਹ ਵੱਖਰੀ ਕਿਸਮ ਦੀ ਜਾਂ ਨਵੀਂ ਕਿਸਮ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਅਸੀਂ ਕਿਵੇਂ ਇਸ ਪਾਰਟ ਨੂੰ ਅੱਗੇ ਪਰਸਿਊ ਕਰੀਏ। ਇਹ ਨਾ ਹੋਵੇ ਜਿਵੇਂ ਸਾਊਥ ਅਫਰੀਕਾ ਦੇ ਮਾਮਲੇ ਦੇ ਵਿੱਚ, ਸਾਊਦੀ ਅਰਬ ਦੇ ਮਾਮਲੇ ਦੇ ਵਿੱਚ ਜਮਾਲ ਖਸ਼ੋਗੀ ਦਾ ਜਿਹੜਾ ਸਾਰਾ ਮਾਮਲਾ ਸੀ, ਉਹਦੇ ਵਿੱਚ ਅਮਰੀਕਾ ਨੇ ਕਿਵੇਂ ਪੈਰ ਪਿੱਛੇ ਖਿੱਚੇ, ਐਵੇਂ ਹੀ ਕੋਈ ਹੋਰ ਸਟ੍ਰੈਟੇਜਿਕ ਇੰਟਰਸਟ ਅਮਰੀਕਾ ਦਾ ਨਾ ਬਣੇ ਜਾਂ ਵੈਸਟ ਦਾ ਨਾ ਬਣੇ, ਉਹਨੂੰ ਮੇਕ ਸ਼ੋਰ ਕਰਨ ਦੇ ਲਈ ਅਸੀਂ ਕੀ ਕਰ ਸਕਦੇ ਹਾਂ, ਅਸੀਂ ਕੀ ਆਪਣੇ ਲੈਵਲ ਦੇ ਉੱਤੇ ਕਰ ਸਕਦੇ ਹਾਂ। ਕਿਉਂਕਿ ਇਹ ਇੰਪੋਰਟੈਂਟ ਸਵਾਲ ਆ ਸਾਡੇ ਲਈ, ਸਾਡੇ ਪੱਖ ਤੋਂ, ਕਿਉਂਕਿ ਸਾਡੇ ਕੋਲ ਸਟੇਟਹੁੱਡ ਨਹੀਂ ਹੈਗੀ। ਜਦੋਂ ਸਟੇਟ ਹੁੰਦੀ ਹੈ, ਤੁਹਾਡੇ ਕੋਲ ਇੱਕ ਇਨਫਰਾਸਟਰਕਚਰ ਹੁੰਦਾ ਹੈ, ਤੁਹਾਡਾ ਕੰਟਰੋਲ ਹੁੰਦਾ, ਕਮਿਊਨੀਕੇਸ਼ਨ ਦੇ ਉੱਤੇ ਤੁਸੀਂ ਇਨਵੈਸਟੀਗੇਟ ਕਰ ਸਕਦੇ ਹੁੰਦੇ ਹੋ, ਤੁਹਾਡੇ ਅਦਾਰੇ ਹੁੰਦੇ ਨੇ, ਇੰਟੈਲੀਜੈਂਸ ਹੁੰਦੀ ਹੈ, ਬਹੁਤ ਕੁਝ ਹੁੰਦਾ ਤੁਹਾਡੇ ਕੋਲ। ਪਰ ਅੱਜ ਦੀ ਡੇਟ ਦੇ ਵਿੱਚ ਸਿੱਖਾਂ ਕੋਲ ਉਹ ਚੀਜ਼ਾਂ ਨਾ ਹੋਣ ਕਰਕੇ ਅਸੀਂ ਉਸ ਪੱਖ ਦੇ ਵਿੱਚ ਬੜਾ ਹੀ ਮਤਲਬ ਕਹਿ ਲਓ ਨੀਵੇਂ ਪੱਧਰ ਦੇ ਉੱਤੇ ਖੜ੍ਹੇ ਹਾਂ। ਸੋ ਅਸੀਂ ਕਿਵੇਂ ਮੇਕ ਸ਼ੋਰ ਕਰ ਸਕਦੇ ਹਾਂ ਵੀ ਜਿਹੜੇ ਸਾਡੇ ਇੰਟਰਸਟ ਨੇ ਉਹਨਾਂ ਦੀ ਰਾਖੀ ਵੀ ਕੀਤੀ ਜਾ ਸਕੇ ਅਤੇ ਜੋ ਸਾਡੇ ਨਾਲ ਹੋ ਰਿਹਾ ਉਹਨੂੰ ਅਸੀਂ ਪੂਰਨ ਤੌਰ ਦੇ ਉੱਤੇ ਦੁਨੀਆ ਦੇ ਸਾਹਮਣੇ ਲਿਆ ਕੇ ਭਾਰਤ ਨੂੰ ਕਟਹਿਰੇ ਦੇ ਵਿੱਚ ਖੜਾ ਵੀ ਕਰ ਸਕੀਏ। ਅਮਰਵੀਰ ਸਿੰਘ ਜੀ, ਦੇਖੋ ਇਹਦੇ ਵਿੱਚ ਭਾਵੇਂ ਬਹੁਤ ਲੰਮੀ ਪ੍ਰੈਕਟਿਸ ਹੁੰਦੀ ਆ ਵੀ ਜਿਹੜੇ ਇੰਟਰਸਟ ਹੁੰਦੇ ਆ, ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਹਰ ਇੱਕ ਕੰਟਰੀ ਨੇ, ਹਰ ਇੱਕ ਧਿਰ ਨੇ ਆਪਣੇ ਇੰਟਰਸਟ ਸਿਕਿਉਰ ਕਰਨ ਲਈ ਆਪਣੀ ਪੋਲਿਸੀ ਬਣਾਉਣੀ ਹੁੰਦੀ ਆ ਜਾਂ ਆਪਣੇ ਫੈਸਲੇ ਲੈਣੇ ਹੁੰਦੇ ਆ ਜੀ। ਤੇ ਉਹਦੇ ਵਿੱਚ ਜਿਹੜਾ ਸਾਊਥ ਏਸ਼ੀਆ ਦਾ ਉਹ ਸਾਰਾ ਖਿੱਤਾ ਆ, ਉਹਦੇ ਵਿੱਚ ਸਿੱਖਾਂ ਲਈ ਇਹ ਜ਼ਰੂਰੀ ਆ ਕਿ ਇੱਕ ਤਾਂ ਉਹ ਇੱਕ ਧਿਰ ਵਜੋਂ ਆਪਣੇ ਆਪ ਨੂੰ ਦਿਖਾਉਣ ਦੁਨੀਆ ਨੂੰ ਕਿ ਉਸ ਖਿੱਤੇ ਦੇ ਵਿੱਚ ਜੇ ਕੁਛ ਵੀ ਵਾਪਰਨਾ ਆ ਜਾਂ ਉਸ ਖਿੱਤੇ ਦੇ ਵਿੱਚ ਕੁਛ ਵੀ ਜਿਹੜਾ ਆ ਇੰਪਲੀਮੈਂਟ ਹੋਣਾ ਆ, ਤਾਂ ਉਹਦੇ ਵਿੱਚ ਬਿਨਾਂ ਸਿੱਖਾਂ ਦੀ ਇਨਵੋਲਵਮੈਂਟ ਤੋਂ ਜਾਂ ਸਿੱਖਾਂ ਦੀ ਕੰਸੀਡਰੇਸ਼ਨ ਤੋਂ ਉਹ ਚੀਜ਼ਾਂ ਉੱਥੇ ਨਹੀਂ ਵਾਪਰ ਸਕਦੀਆਂ। ਤਾਂ ਉਹ ਤੁਸੀਂ ਜੇ ਇੱਕ ਧਿਰ ਵਜੋਂ ਆਪਣੇ ਆਪ ਨੂੰ ਸਟੈਬਲਿਸ਼ ਕਰਨਾ ਤਾਂ ਉਹਦੇ ਲਈ ਮਤਲਬ ਉਹ ਸਿੱਖ ਆਲਰੇਡੀ ਕਰ ਚੁੱਕੇ ਆ। ਜਿਹੜੀ 84 ਤੋਂ ਬਾਅਦ ਐਡੀ ਲੰਮੀ ਮੂਵਮੈਂਟ ਚੱਲੀ ਆ ਤਾਂ ਉਹਨੇ ਸਿੱਖਾਂ ਨੂੰ ਇੱਕ ਪੋਲੀਟੀਕਲ ਅਸੀਂ ਕਹਿ ਸਕਦੇ ਯੂਨਿਟ ਵਜੋਂ ਉਸ ਏਰੀਏ ਦੇ ਵਿੱਚ ਐਸਟੈਬਲਿਸ਼ ਕੀਤਾ ਤੇ ਇੱਕ ਇੰਪੋਰਟੈਂਟ ਸਟੇਕ ਹੋਲਡਰ ਵਜੋਂ ਐਸਟੈਬਲਿਸ਼ ਕੀਤਾ। ਪਰ ਹੁਣ ਤੁਸੀਂ ਇੱਕ ਸਟੇਕ ਹੋਲਡਰ ਤਾਂ ਹੈਗੇ ਹੋ, ਪਰ ਕੀ ਇਹ ਜਿਹੜਾ ਇਹ ਸਟੇਕ ਹੋਲਡਰ ਆ ਇਹ ਸਟਰੈਂਥਨ ਵੀ ਹੈਗਾ ਆ, ਇਹ ਤਕੜਾ ਵੀ ਹੈਗਾ ਆ, ਕੀ ਇਹਦੇ ਕੋਲ ਰਿਸੋਰਸਿਸ ਹੈਗੇ ਆ ਕਿ ਜਿਹੜੀ ਸਾਰੀ ਜਿਓਪੋਲੀਟੀਕਲ ਸ਼ਿਫਟ ਆ ਰਹੀ ਆ ਉਹਦੇ ਵਿੱਚ ਕੋਈ ਰੋਲ ਪਲੇ ਕਰ ਸਕੇ? ਇਹ ਸਿੱਖਾਂ ਦੇ ਲਈ ਚੈਲੰਜ ਆ ਵੀ ਜਿਹੜੀ ਆਪਣੀ ਤਾਕਤ ਆ ਉਹਦਾ ਮੁਜ਼ਾਹਰਾ ਕਰਨਾ, ਵੀ ਸਿੱਖਾਂ ਨੂੰ ਆਪਣੀ ਯੂਨਾਈਟ ਜਿਹੜੀ ਸਟਰੈਂਥ ਆ ਉਹ ਦੁਨੀਆ ਨੂੰ ਦਿਖਾਉਣੀ, ਤਾਂ ਹੀ ਕੋਈ ਕਿਸੇ ਦਾ ਤੁਹਾਡੇ 'ਚ ਇੰਟਰਸਟ ਪੈਦਾ ਹੋ ਸਕਦਾ ਹੈ ਜਾਂ ਕੋਈ ਜਿਹੜੇ ਆਪਣੇ ਇੰਟਰਸਟ ਆ ਉਹ ਤੁਹਾਡੇ ਨਾਲ ਜੋੜ ਸਕਦਾ ਜੀ। ਇਹ ਦੁਨੀਆ ਦੀ ਪੋਲੀਟਿਕਸ ਇਸੇ ਤਰ੍ਹਾਂ ਚੱਲਦੀ ਆ ਤੇ ਸਿੱਖਾਂ ਨੂੰ ਇਹ ਗੱਲ ਜਿਹੜੀ ਆ ਇਸੇ ਕਰਕੇ ਆ ਜਿਹੜਾ ਸਮਾਂ ਚੱਲ ਰਿਹਾ ਇਹ ਬੜਾ ਜ਼ਰੂਰੀ ਆ ਵੀ ਜਿਹੜੇ ਸਿੱਖ ਨੇ ਉਹ ਦੁਬਿਧਾ ਛੱਡਣ। ਜਿਹੜੀ ਡੁਐਲਿਟੀ ਹੁੰਦੀ ਆ ਮਾਈਂਡ ਦੇ ਵਿੱਚ, ਜਿਹੜੀ ਅਸੀਂ ਪਿਛਲੇ ਪ੍ਰੋਗਰਾਮਾਂ 'ਚ ਵੀ ਗੱਲ ਕੀਤੀ ਆ, ਭਾਵੇਂ ਬੰਦੀ ਸਿੰਘਾਂ ਦਾ ਮਸਲਾ ਹੋਵੇ, ਚਾਹੇ ਉਹ ਹੁਣ ਭਾਈ ਗੁਰਦੇਵ ਸਿੰਘ ਕੌਂਕੇ ਦਾ ਮਸਲਾ ਹੋਵੇ, ਜਸਟਿਸ ਦੀ ਜਿਹੜੀ ਡੈਫੀਨੇਸ਼ਨ ਆ ਉਹ ਜਦੋਂ ਤੱਕ ਤੁਸੀਂ ਕਲੀਅਰ ਨਹੀਂ ਹੁੰਦੇ ਹੋ ਵੀ ਤੁਹਾਡੇ ਲਈ ਕੀ ਆ, ਤਾਂ ਉਦੋਂ ਤੱਕ ਤੁਸੀਂ ਕਿਸੇ ਵੀ ਨੈਗੋਸ਼ੀਏਸ਼ਨ ਦਾ, ਕਿਸੇ ਵੀ ਪੋਲੀਟੀਕਲ ਚੇਂਜ ਦਾ ਹਿੱਸਾ ਨਹੀਂ ਬਣ ਸਕਦੇ। ਤਾਂ ਤੁਸੀਂ ਇੱਕ ਆਮ ਮਤਲਬ ਜਨਤਾ ਬਣ ਕੇ ਰਹਿ ਜਾਂਦੇ ਹੋ। ਤਾਂ ਸਿੱਖਾਂ ਨੂੰ ਇਹ ਗੱਲ ਡਿਫਾਈਨ ਕਰਨੀ ਪੈਣੀ ਆ ਪੰਜਾਬ ਦੇ ਵਿੱਚ ਵੀ ਇੱਕ ਵੱਡੇ ਹਿੱਸੇ ਨੂੰ, ਜਿੱਥੇ ਕਿ ਅਸੀਂ ਡਾਇਸਪੋਰਾ ਦੇ ਵਿੱਚ, ਕਿਉਂਕਿ ਅੱਜ ਤੁਸੀਂ ਜਿੰਨੀਆਂ ਵੀ ਸਾਡੀਆਂ ਕਵਰੇਜਸ ਹੋ ਰਹੀਆਂ ਨੇ ਮੀਡੀਆ ਦੇ ਵਿੱਚ, ਉਹਦੇ ਵਿੱਚ ਮੋਸਟਲੀ ਹਰ ਇੱਕ ਨਿਊਜ਼ ਕਵਰੇਜ ਦੇ ਵਿੱਚ ਇਹ ਨਾਲ ਜ਼ਰੂਰ ਲਿਖਿਆ ਹੁੰਦਾ ਵੀ ਜਿਹੜੀ ਇਹ ਮੂਵਮੈਂਟ ਆ ਸਿੱਖ ਸੋਵਰੈਨਿਟੀ ਦੀ, ਇਹ ਪੰਜਾਬ ਦੇ ਵਿੱਚੋਂ ਖਤਮ ਹੋ ਗਈ ਆ। ਸਿਰਫ ਡਾਇਸਪੋਰਾ ਦੇ ਵਿੱਚ ਜਿਹੜੀ ਇਹ ਮੂਵਮੈਂਟ ਆ ਉਹ ਚੱਲ ਰਹੀ ਆ। ਹੁਣ ਮਤਲਬ ਇਸ ਗੱਲ ਨੂੰ ਦੁਨੀਆ ਰੈਕੋਗਨਾਈਜ਼ ਕਰਦੀ ਆ ਕਿ ਡਾਇਸਪੋਰਾ ਦੇ ਵਿੱਚ ਇਹ ਮੂਵਮੈਂਟ ਜਿਹੜੀ ਆ ਉਹ ਬੜੀ ਸਟਰੋਂਗਲੀ ਚੱਲ ਰਹੀ ਆ, ਪਰ ਪੰਜਾਬ ਦੇ ਵਿੱਚ ਉਹ ਇਹ ਗੱਲ ਨਾਲ ਲਿਖਦੇ ਆ ਕਿ ਉੱਥੇ ਜਿਹੜੀ ਆ ਇਹ ਸਨੱਬ ਕਰ ਦਿੱਤੀ ਗਈ ਆ। ਠੀਕ ਆ, ਇਹ ਮੂਵਮੈਂਟ ਉੱਥੇ ਸਨੱਬ ਆ, ਉੱਥੇ ਗਰਾਊਂਡ ਤੇ ਐਕਟਿਵਿਜ਼ਮ ਹੋ ਰਿਹਾ, ਪਰ ਉਨੇ ਵੱਡੇ ਪੱਧਰ ਤੇ ਉਹ ਆਰਗੇਨਾਈਜ਼ ਨਹੀਂ ਹੈਗਾ। ਤੇ ਉਹਨੂੰ ਉੱਥੇ ਆਰਗੇਨਾਈਜ਼ ਕਰਨ ਦੇ ਲਈ ਕੀ ਕੀਤਾ ਜਾਵੇ, ਸਿੱਖ ਕਿਵੇਂ ਆਰਗੇਨਾਈਜ਼ ਹੋਣ? ਅੱਜ ਤਾਂ ਸਥਿਤੀ ਇਹ ਆ
ਵੀ ਸਿੱਖ ਜਿਹੜੇ ਆ ਕਿਸੇ ਟਾਈਮ ਸ਼੍ਰੋਮਣੀ ਅਕਾਲੀ ਦਲ ਇੱਕ ਸਿੱਖਾਂ ਦੀ ਪੋਲੀਟੀਕਲ ਕਲਾਸ ਹੁੰਦੀ ਸੀ ਜਿਹਦੇ 'ਚ ਸਿੱਖਾਂ ਦੇ ਮਾਸਸ ਆਰਗੇਨਾਈਜ਼ ਹੁੰਦੇ ਸੀ। ਅੱਜ ਤਾਂ ਉਹ ਵੀ ਜਿਹੜੀ ਆ ਉਹਦਾ ਬਦਲ ਵੀ ਆਮ ਆਦਮੀ ਪਾਰਟੀ ਦੇ ਰੂਪ ਦੇ ਵਿੱਚ ਇੱਕ ਦਿੱਲੀ ਦੀ ਪਾਰਟੀ ਉੱਥੇ ਆ ਗਈ ਹੈ। ਤਾਂ ਇਹ ਚੈਲੰਜਸ ਉੱਥੇ ਗਰਾਊਂਡ ਦੇ ਉੱਤੇ ਸਿੱਖਾਂ ਲਈ ਬੜੇ ਨੇ। ਸਿੱਖਾਂ ਨੂੰ ਅੱਜ ਉਹਦੇ ਤੇ ਕੰਮ ਕਰਨ ਦੀ ਲੋੜ ਆ ਕਿ ਉੱਥੇ ਆਪਣੀ ਜਿਹੜੀ ਇੱਕ ਸਟਰੈਂਥ ਆ ਐਜ਼ ਅ ਪੋਲੀਟੀਕਲ ਆਰਗੇਨਾਈਜੇਸ਼ਨ ਉਹ ਦੁਨੀਆ ਨੂੰ ਦਿਖਾਉਣ। ਉਹ ਕਿਸੇ ਵੀ ਤਰੀਕੇ ਨਾਲ ਹੋ ਸਕਦੀ ਹੈ ਪਰ ਤੁਸੀਂ ਆਰਗੇਨਾਈਜ਼ ਹੋਣੇ ਚਾਹੀਦੇ ਹੋ, ਭਾਵੇਂ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਦੇ ਥੱਲੇ ਹੀ ਸਿੱਖ ਆਰਗੇਨਾਈਜ਼ ਹੋਣ, ਭਾਵੇਂ ਕਿਸੇ ਰੂਪ 'ਚ ਹੋਣ, ਪਰ ਤੁਹਾਡੀ ਇੱਕ ਯੂਨਾਈਟਿਡ ਪੋਲੀਟੀਕਲ ਆਰਗੇਨਾਈਜੇਸ਼ਨ ਉੱਥੇ ਦਿਖਣੀ ਚਾਹੀਦੀ ਹੈ ਦੁਨੀਆ ਨੂੰ, ਜਿਹਦੀ ਇਸ ਸਮੇਂ ਲੋੜ ਆ। ਤਾਂ ਹੀ ਜਿਹੜੇ ਇੰਟਰਸਟ ਨੇ, ਜਿਵੇਂ ਤੁਸੀਂ ਕਿਹਾ ਵੀ ਸਾਊਦੀ ਅਰੇਬੀਆ ਦੇ ਮਾਮਲੇ ਦੇ ਵਿੱਚ ਉਹ ਜਿਹੜਾ ਖੁਸ਼ਗੋਈ ਵਾਲਾ ਮਸਲਾ ਸੀ ਉਹ ਸਿੱਖਾਂ ਨਾਲੋਂ ਬਹੁਤ ਡਿਫਰੈਂਟ ਆ, ਕਿਉਂਕਿ ਉੱਥੇ ਇੱਕ ਖੁਸ਼ਗੋਈ ਕਿਸੇ ਧਿਰ ਨੂੰ ਜਾਂ ਕਿਸੇ ਨੇਸ਼ਨ ਨੂੰ ਰਿਪਰੈਜ਼ੈਂਟ ਨਹੀਂ ਸੀ ਕਰ ਰਿਹਾ। ਤਾਂ ਇੱਥੇ ਜਿਹੜੀ ਲੜਾਈ ਆ ਉਹ ਇੱਕ ਨੇਸ਼ਨ ਦੀ ਆ, ਨੇਸ਼ਨ ਦੀ ਸੋਵਰੇਨਿਟੀ ਦੀ ਆ, ਤੇ ਉਹਦੇ ਵਿੱਚ ਜਿਹੜੇ US ਦੇ ਇੰਟਰਸਟ ਨੇ ਉਹ ਕਾਫੀ ਹੱਦ ਤੱਕ ਮਤਲਬ ਸਿੰਕ ਕਰ ਸਕਦੇ ਆ ਸਿੱਖ ਇੰਟਰਸਟ ਦੇ ਨਾਲ, ਕਿਉਂਕਿ ਜਿਹੜੀਆਂ ਡੈਮੋਕ੍ਰੈਟਿਕ ਵੈਲਿਊਜ਼ ਦੇ ਉੱਤੇ US ਉਸ ਖਿੱਤੇ ਦੇ ਵਿੱਚ ਕੁਛ ਵੀ ਉਸਾਰਨਾ ਚਾਹੁੰਦਾ ਆ, ਤਾਂ ਸਿੱਖਾਂ ਦੇ ਆਲਰੇਡੀ ਸਿੱਖ ਸਿਧਾਂਤ ਜਿਹੜੇ ਆ ਉਹ ਕਾਫੀ ਹੱਦ ਤੱਕ ਜਿਹੜੇ ਆ ਉਹ ਭਾਵੇਂ ਬਿਲਕੁਲ ਉਸ ਰੂਪ ਦੇ ਵਿੱਚ ਸਿੱਖ ਸਿਧਾਂਤ ਜਿਹੜੇ ਆ ਉਹ ਨਾ ਹੋਣ, ਪਰ ਸਿੱਖ ਸਿਧਾਂਤ ਉਹ ਤੋਂ ਵੀ ਤਾਂ ਜਿਹੜੇ ਜਾ ਕੇ ਮਨੁੱਖੀ ਆਜ਼ਾਦੀ ਦੀ ਗੱਲ ਕਰਦੇ ਆ ਤੇ ਇਕੁਐਲਿਟੀ ਦੀ ਗੱਲ ਕਰਦੇ ਆ, ਜਿਹੜੀਆਂ US ਦੀਆਂ ਡੈਮੋਕ੍ਰੈਟਿਕ ਵੈਲਿਊਜ਼ ਨੇ। ਤਾਂ ਇਸ ਕਰਕੇ ਉਹ ਸਿੰਕ ਹੋਣ ਦੀ ਬਹੁਤ ਜ਼ਿਆਦਾ ਸੰਭਾਵਨਾ ਆ। ਪਰ ਗੱਲ ਤੁਹਾਡੀ ਇਹੀ ਆ ਕਿ ਇਹਦੇ ਲਈ ਕੰਮ ਬਹੁਤ ਕਰਨ ਵਾਲੇ ਨੇ ਕਿ ਤੁਸੀਂ ਕਿਵੇਂ ਕਿਸੇ ਦਾ ਇੰਟਰਸਟ ਆਪਣੇ 'ਚ ਜਿਹੜਾ ਹੈ ਡਿਵੈਲਪ ਕਰਦੇ ਹੋ, ਤੇ ਉਹਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਆ ਕਿ ਮੇਰੇ ਜਿਹੜੇ ਇੰਟਰਸਟ ਨੇ ਉਹ ਤੁਹਾਡੇ ਨਾਲ ਹੱਥ ਮਿਲਾਉਣ ਨਾਲ ਉਹ ਸਿਕਿਉਰ ਰਹਿਣਗੇ ਜਾਂ ਉਹ ਸਟਰੋਂਗ ਹੋਣਗੇ। ਤਾਂ ਉਹ ਕੰਮ ਜਿਹੜਾ ਸਿੱਖਾਂ ਦੇ ਉੱਤੇ ਆ ਕਿ ਉਹ ਕਿਵੇਂ ਮਤਲਬ ਆਪਣੀ ਜਿਹੜੀ ਇਹ ਇਮੇਜ ਆ ਇਹ ਐਸਟੈਬਲਿਸ਼ ਕਰਦੇ ਆ ਵਰਲਡ ਪੋਲੀਟਿਕਸ ਦੇ ਵਿੱਚ। ਜੀ ਬਿਲਕੁਲ, ਇਹ ਇੱਕ ਬਹੁਤ ਅਹਿਮ ਗੱਲ ਹੈ ਜਿਹਦੇ 'ਤੇ ਕੰਮ ਕਰਨ ਦੀ ਲੋੜ ਹੈ। ਜਿਵੇਂ ਤੁਸੀਂ ਕਿਹਾ ਇਹ ਇੰਟਰਨੈਸ਼ਨਲੀ ਕਿਹਾ ਜਾ ਸਕਦਾ, ਅਤੇ ਗਰਾਊਂਡ ਦੇ ਉੱਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਇਸ ਵਕਤ ਸਿਚੁਏਸ਼ਨ ਬਹੁਤ ਹੀ ਨਾਜ਼ੁਕ ਬਣੀ ਹੋਈ ਹੈ ਅਤੇ ਬੜੇ ਹੀ ਨੀਵੇਂ ਪੱਧਰ 'ਤੇ ਸਾਡੀ ਜਿਹੜਾ ਆਰਗੇਨਾਈਜੇਸ਼ਨਲ ਸਟਰਕਚਰ ਹੈ ਜਾਂ ਇੱਕ ਜਿਹੜਾ ਭਾਰ ਹੁੰਦਾ ਤੁਹਾਡਾ ਪੋਲੀਟੀਕਲ ਵੇਟ ਹੁੰਦਾ ਉਹ ਕਿਤੇ ਵੀ ਨਜ਼ਰ ਨਹੀਂ ਆਉਂਦਾ ਹੈਗਾ। ਉਹ ਅਸੀਂ ਸਿਚੁਏਸ਼ਨ ਦੇਖ ਰਹੇ ਹਾਂ ਹੁਣ ਬਲਵੰਤ ਸਿੰਘ ਰਾਜੋਆਣਾ ਦਾ ਮਸਲਾ ਹੋਵੇ ਜਾਂ ਕੋਈ ਵੀ ਜਿਹੜੀ ਗੱਲ ਹੁੰਦੀ ਹੈ ਅਕਾਲੀ ਦਲ ਵੱਲੋਂ ਮਤਲਬ ਉਹ ਗੱਲ SGPC ਦੇ ਸਿਰ ਸੁੱਟੀ ਜਾਂਦੀ ਹੈ। SGPC ਵੱਲੋਂ ਬਾਰ-ਬਾਰ ਇਹ ਕਿਹਾ ਜਾਂਦਾ ਕਿ ਜੀ ਅਸੀਂ ਹੋਮ ਮਿਨਿਸਟਰ ਨੂੰ ਚਿੱਠੀ ਲਿਖੀ ਹੈ, ਅਸੀਂ ਪ੍ਰਾਈਮ ਮਿਨਿਸਟਰਜ਼ ਆਫਿਸ ਨੂੰ ਚਿੱਠੀ ਲਿਖੀ ਹੈ ਅਤੇ ਮਿਲਣ ਦੇ ਲਈ ਸਮਾਂ ਮੰਗਿਆ, ਇਹਨਾਂ ਨੂੰ ਕੋਈ ਮਿਲਣ ਦਾ ਸਮਾਂ ਨਹੀਂ ਦੇ ਰਿਹਾ। ਮਤਲਬ ਇਹ ਸਿਚੁਏਸ਼ਨ ਬਣੀ ਹੋਈ ਹੈ ਵੀ ਪ੍ਰਾਈਮ ਮਿਨਿਸਟਰਜ਼ ਆਫਿਸ ਛੱਡੋ, ਮੁੱਖ ਮੰਤਰੀ ਤੋਂ ਲੈ ਕੇ SGPC ਦੇ ਲਈ ਤੇ ਹੁਣ ਇੱਕ ਟਾਈਮ ਸੀ ਜਦੋਂ ਕੱਦ ਹੁੰਦਾ ਸੀ, SGPC ਦੇ ਪ੍ਰਧਾਨ ਦੀ ਇੱਕ ਹੈਸੀਅਤ ਹੁੰਦੀ ਸੀ, ਅਕਾਲ ਤਖਤ ਦੇ ਜਥੇਦਾਰ ਦਾ ਇੱਕ ਰੁਤਬਾ ਹੁੰਦਾ ਸੀ, ਪਰ ਅੱਜ ਉਹ ਬਿਲਕੁਲ ਹੀ ਉਸ ਸਿਸਟਮ ਨੇ ਸਾਰਾ ਕੁਝ ਮਨਫੀ ਕਰ ਦਿੱਤਾ ਆ। ਅਤੇ ਜੇ ਗਰਾਊਂਡ 'ਤੇ ਵੀ ਉਸ ਲੈਵਲ 'ਤੇ ਕੋਈ ਚੀਜ਼ ਕੋਈ ਸਟਰਕਚਰ ਉਸਾਰਨਾ ਅਤੇ ਉਹ ਪੋਲੀਟੀਕਲ ਵੇਟ ਬਣਾਉਣਾ ਉਹਦੇ ਲਈ ਬਹੁਤ ਜ਼ਿਆਦਾ ਅਤੇ ਵੱਡਾ ਕੰਮ ਕਰਨ ਦੀ ਗਰਾਊਂਡ ਦੇ ਉੱਤੇ ਜ਼ਰੂਰਤ ਹੈਗੀ ਹੈ, ਕਿਉਂਕਿ ਸਿਚੁਏਸ਼ਨ ਇਸ ਵਕਤ ਕੁਝ ਹੋਰ ਹੀ ਬਣੀ ਹੋਈ ਹੈ ਜੋ ਗਰਾਊਂਡ ਦੇ ਉੱਤੋਂ ਨਜ਼ਰ ਆ ਰਿਹਾ ਹੈ। ਸੋ ਸੁਖਵਿੰਦਰ ਸਿੰਘ ਜੀ, ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਅਸੀਂ ਰੁਕਾਂਗੇ। ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਸ਼ੁਰੂ ਕਰਦੇ ਹਾਂ, ਗੱਲਬਾਤ ਕੰਟੀਨਿਊ ਕਰਦੇ ਹਾਂ।